ਕੁੱਤੇ ਨੇ ਇਹਨੂੰ ਮਗਰੋਂ ਫੜਿਆ ਵਾਲੀ ਨੂੰ। ਜੱਟੂ ਨੇ ਤਾਂ ਘੁੱਟ ਫੜਿਆ ਇਹਨੂੰ ਖਿੱਚਣ ਦਾ। ਓਏ ਓਏ ਛਡਾ ਦੇ, ਬਚੀ ਬਚੀ। ਉਹ ਮੈਂ ਕਿਹਾ ਜੱਟੂ ਉਹਨੂੰ ਨਾ ਫੜ, ਕੁੱਤਾ ਛਡਾ। 6 ਸਾਲਾਂ ਬਾਅਦ ਮੌਜੇ ਤੇ ਮੈਂ ਲਾਉਣ ਲੱਗਾ 800 ਰੁਪਈਆ, ਪੂਰਾ 800। ਪੱਠੇ ਵੜ ਲੈ ਜੀ ਮੇਰੇ ਕੋਲੋਂ। ਹਾਂ 15 ਆਣਾ ਦਾ ਕਾਰਾ ਕਰਕੇ। ਅੱਛਾ ਤੇ ਹੁਣ ਤਕਰੀਬਨ 2.5 ਮਹੀਨੇ ਹੋ ਗਏ। ਅੱਛਾ ਹੈ ਦੀਨਦਾਰ ਆ ਕੰਮ ਦਾ। ਅੱਛਾ ਇਹ ਕਹੀ ਜਾਂਦਾ ਬਾਈ ਜੋ 4 ਦਿਨ ਕੱਢ, ਬਾਈ ਜੋ 4 ਦਿਨ ਕੱਢ, ਭਾਬੀ ਬਿਮਾਰ ਆ, ਮਾਈ ਬਿਮਾਰ ਆ। ਹੋਇਆ ਵਾ ਅੱਜ ਇਹ ਸਿੱਖ ਕੇ ਸਾਡੇ ਘਰੋਂ ਜਾਊਗਾ ਤੇ ਜਾ ਕੇ ਘਰੇ ਬਣਾਊਗਾ ਜਰੂਰ ਤੇ ਆਪਦੀ ਬੇਗਮ ਨੂੰ ਖਾਊਗਾ, ਨਾਲੇ ਖਾਊਗਾ ਛਿੱਤਰ। ਅੱਜ ਮੈਨੂੰ ਲੱਗਦਾ ਬੇਬੇ ਸੁਪਰਵਾਈਜ਼ਰ ਆ ਤੇ ਅਸੀਂ ਵਰਕਰ ਆ। ਹਾਂ ਤੁਸੀਂ ਵਰਕਰ ਆ, ਤੁਹਾਨੂੰ ਦੱਸ ਰਹੀ ਆ ਮੈਂ। ਮੈਨੂੰ ਤਾਂ ਐਂ ਕਰਦੇ ਪਿਆ ਜਿਵੇਂ ਵੀ ਛੇਤੀ ਮੈਨੂੰ ਘੋੜੀ ਚਾੜਨਾ ਤੇ ਮੈਂ ਹੀ ਕਰਨਾ ਅੱਗੇ ਸਾਰਾ ਕੰਮ। ਚਾੜ ਦਾਂਗੇ ਵੇ, ਚਾੜ ਦਾਂਗੇ। ਇਹਨੂੰ ਪੁੱਛ ਲਾ ਕਿੰਨਾ ਚੜਿਆ ਚਾਹ। ਉਸ ਤੋਂ ਬਾਅਦ ਆਪਾਂ ਪਾਉਣੇ ਇਹਦੇ ਵਿੱਚ ਮਸਾਲੇ। ਠੀਕ ਆ। ਵੀ ਬਾਕੀ ਕੋਈ 2-3 ਚੀਜ਼ਾਂ ਜਿਹੜੀਆਂ ਪਾਉਣੀਆਂ ਆਪਾਂ। ਹਾਂ ਠੀਕ ਆ, ਉਹ ਵਾਲਾ ਪਾ ਕੇ ਹਾਂ। ਉਸ ਤੋਂ ਬਾਅਦ ਆ ਬਦਾਮ ਤੇ ਕਾਜੂ ਦਾ ਹੈਗਾ ਭੁੰਨ ਬਣਾ ਕੇ। ਜਿਹੜਾ ਲੂਣ ਹੈ ਨਾ ਉਹ ਮਿੰਟ ਬਾਅਦ ਪਾਉਂਦਾ, ਇੱਕੋ ਵਾਰੀ ਮੈਨੂੰ ਪਾਉਣ ਨਹੀਂ ਦਿੰਦਾ। ਆਪ ਹੀ ਕਾਰੀਏ ਵਗੈਰ ਬੜਿਆ ਹੋਇਆ ਵਾ। ਤੂੰ ਨਮਕ ਘੱਟ ਖਾਂਦੀ ਸੀ ਤੇ ਲੂਣ ਮਾੜਾ ਮਾੜਾ ਪਾਈ ਜਾਂਦਾ, ਮਾੜਾ ਪਾਈ ਜਾਂਦਾ। ਹਾਂਜੀ ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵਾਂਗੇ। ਵੈਲਕਮ ਆ, ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ 'ਚ, ਅੱਜ ਦੀ ਨਵੀਂ ਵੀਡੀਓ 'ਚ। ਸੋ ਅੱਜ ਦੀ ਵੀਡੀਓ ਕਰਦੇ ਆ ਆਪਾਂ ਸ਼ੁਰੂ। ਤੇ ਆਪਾਂ ਇਸ ਟਾਈਮ ਖੜੇ ਆ ਪੱਠਿਆਂ ਵਾਲੇ ਟੱਕ 'ਚ, ਕਿਉਂਕਿ ਧੁੱਪ ਮਾਸ਼ਾਅੱਲਾ ਬੜੀ ਸੋਹਣੀ ਲੱਗਣ ਲੱਗੀ ਆ। ਦੇਖ ਸਕਦੇ ਹੋ ਸੂਰਜ ਹਲਕਾ ਨਿਕਲਣ ਲੱਗਾ ਤੇ ਧੁੰਦ ਸੀ ਪਹਿਲਾਂ, ਤਾਂ ਹੁਣ ਮੌਸਮ ਸੋਹਣਾ ਵਾ। ਤੇ ਆਪਾਂ ਆ ਗਏ ਆ ਪੱਠੇ ਵੱਢਣ ਤੇ ਹਮਦਾਨ ਸਾਹਿਬ ਇਕੱਠੇ ਕਰੀ ਜਾਂਦੇ ਨਾਲ ਦੀ ਨਾਲ। ਕਿਉਂ ਹਾਮੀ, ਛੁੱਟੀਆਂ ਦਾ ਫਾਇਦਾ ਹੋਇਆ ਕੁਛ? ਦਾਤਰੇ ਤਾਂ ਨਾ ਡਿੱਪਮੀ ਨਹੀਂ ਹੋਇਆ। ਚਲੋ ਖੈਰ, ਮੈਂ ਵੱਢਦਾ ਪਿਆ ਪੱਠੇ ਤਾਂ ਚੱਕਦੇ ਪਿਆ ਨਾਲ ਦੀ ਨਾਲ, ਤੇ ਨਾਲ ਹਮਦਾਨ ਸਾਹਿਬ ਪਿੱਛੋਂ ਇਕੱਠੇ ਕਰਦੇ ਪਿਆ, ਕਿਉਂਕਿ ਨਾ ਦਾਤਰੇ ਦੀ ਜਿਹੜੀ ਜਾਲੀ ਆ ਅੱਜ ਹੀ ਇਸਤੇਮਾਲ ਕਰਨ ਲੱਗੇ ਆ, ਅੱਜ ਹੀ ਯੂਜ਼ ਕਰਨ ਲੱਗੇ ਆ। ਤੇ ਸਟਾਲਾ ਬਰਸੀਨ ਸਾਡੇ ਵੱਲ ਬੋਲਦੇ ਆ, ਬਰਸੀਨ ਬੋਲਦੇ ਆ, ਕਿਸੇ ਇਲਾਕੇ ਸਟਾਲਾ ਬੋਲਦੇ ਆ। ਤਾਂ ਵਧੀਆ ਮਤਲਬ ਨਿਸਰਿਆ ਹੋਇਆ ਥੋੜਾ ਇਹ ਆ ਵੀ ਖਾਦ ਪੈ ਕੇ ਹੁਣ ਹੋਰ ਵਧੀਆ ਹੋ ਜਾਊਗਾ। ਸੋ ਖੈਰ ਇਹ ਵੱਢਦੇ ਆ ਤੇ ਵੱਢ ਕੇ ਵੱਧਦੇ ਆ ਅੱਗੇ ਵਲੌਗ ਦੇ ਵਿੱਚ। ਲੋ ਜੀ ਪੱਠੇ ਵੱਢੀ ਜਾਂਦੇ ਆ। ਤੇ ਇਹ ਹੈ ਨਾ, ਹੁਣ ਮੈਂ ਦਾਤਰਾ ਮੈਨੂੰ ਲੱਗਦਾ ਸਾਲ ਬਾਅਦ ਚਲਾਇਆ ਹੁਣ, ਤੇ ਇਸ ਕਰਕੇ ਥੋੜਾ ਔਖਾ ਕੰਮ ਲੱਗਣ ਰਿਹਾ ਵਾ। ਪਰ ਇਹ ਸਭ ਤੋਂ ਪਹਿਲੇ ਨਿੱਕੇ ਹੁੰਦੇ ਮੈਂ ਸਿੱਖ ਲਿਆ ਸੀ। ਤਾਂ ਇਹ ਕੋਈ ਵੀ ਕੰਮ ਆ, ਟਰੈਕਟਰ ਆ, ਸਕੂਟਰ ਆ, ਦਾਤਰ ਆ, ਕੋਈ ਵੀ ਵੱਡਿਆਂ ਦਾ ਜਿਹੜਾ ਕੰਮ ਆ ਉਹ ਤੁਸੀਂ ਸਿੱਖ ਲਓਗੇ ਨਾ, ਜੇ ਨਿਆਣੀ ਉਮਰੇ ਸਿੱਖ ਲਓਗੇ ਤਾਂ ਉਹ ਤੁਹਾਡਾ ਨੁਕਸਾਨ ਆ। ਪਹਿਲਾਂ ਤਾਂ ਚਾਚਾ ਨਾਲ ਸਿੱਖ ਲੈਣੇ ਸੀ। ਪਹਿਲੇ ਨਵਾਂ ਜਦੋਂ ਸਕੂਟਰ ਸਿੱਖਿਆ ਤਾਂ ਪਹਿਲੀ ਸੱਟੇ ਚੜ ਗਏ, ਮੁੜ ਕੇ ਕਿਤੇ ਵੀ ਘਰ ਵਾਲਿਆਂ ਨੇ ਸੌਦਾ ਲੈਣ ਕਰਨਾ, ਕਿਤੇ ਕਰਨਾ ਵੇ ਸਕੂਟਰ ਤੇ ਲਾਇਆ ਇਹਨੂੰ ਦੇ ਦਿਓ। ਫਿਰ ਟਰੈਕਟਰ ਆ ਗਿਆ, ਟਰੈਕਟਰ ਚਾਅ ਨਾਲ ਸਿੱਖ ਲਿਆ। ਮੁੜ ਕੇ ਭਾਈ ਫਲਾਂ ਕਰ ਲਓ, ਮੜੀ ਪੈਲੀ ਵਾਲੋ, ਅੱਜ ਐਂ ਕਰ ਲਓ, ਉਹ ਹੋ ਗਿਆ। ਆ ਦਾਤਰਾ ਵੀ ਚਾਅ ਨਾਲ ਸਿੱਖਿਆ ਸੀ। ਇਹ ਦਾਤਰਾ ਸਿੱਖ ਚਾਅ ਨਾਲ ਲਿਆ, ਮੁੜ ਕੇ ਪਰ 6 ਵਜੇ ਘਰ ਵਾਲੇ ਰਜਾਈ ਚੋਂ ਕੱਢ ਦਿੰਦੇ ਦਾਤਰਾ ਤੇ ਮੁੰਡਾ ਫੇਰਦੇ, ਉਹ ਵਾਲਾ ਹਿਸਾਬ ਹੋਇਆ। ਸੋ ਖੈਰ ਹੁਣ ਤਾਂ ਬੜੀ ਦੇਰ ਬਾਅਦ ਚਲਾਇਆ ਮੈਂ, ਪਰ ਪੱਠੇ ਵੱਢਣੇ ਸੀ, ਮੈਂ ਚਲੋ ਵੱਢਦੇ ਤੇ ਹਮਦਾਨ ਆਪਣਾ ਚੱਕੀ ਜਾਂਦਾ। ਸੋ ਅੱਜ ਪੱਠੇ ਵੱਢਣ ਤੋਂ ਬਾਅਦ ਜਿਹੜਾ ਕੰਮ ਆ, ਜਿਹੜੀ ਰੂਟੀਨ ਆ, ਉਹ ਇਹ ਆ ਕਿ ਅੱਜ ਹੋਣੀ ਆ ਪਾਰਟੀ ਕਿਹੜੀ ਹੋਣੀ ਆ ਉਹ ਤੁਹਾਨੂੰ ਮੈਂ ਕੱਲ੍ਹ ਵਾਲੇ ਵਲੌਗ 'ਚ ਦੱਸਿਆ ਸੀ ਕਿ ਮੌਜੇ ਨੇ ਕਿਹਾ ਸੀ ਚੈਨਲ ਆਪਣਾ ਹੋ ਗਿਆ ਮੋਨੋਟਾਈਜ਼। ਸ਼ੁਕਰ ਅਲਹਮਦੁਲਿਲਾ ਵਧੀਆ ਹੋ ਗਿਆ। ਤੇ ਉਹਦੇ ਚਾਅ ਦੇ ਵਿੱਚ, ਉਹਦੀ ਖੁਸ਼ੀ ਦੇ ਵਿੱਚ ਅੱਜ ਪਾਰਟੀ ਹੋਣੀ ਆ। ਤੇ ਅੱਜ ਕਰਨੀ ਆ ਪਾਰਟੀ। ਆਪਾਂ ਬਣਾਉਣਾ ਅੱਜ ਵਾਈਟ ਕੜਾਈ ਬਣਾਉਂਗਾ ਮੌਜਾ। ਮਾਊਸ ਕਹਿ ਲਾ ਅੜਿਆ ਮੌਜਾ ਆ ਗਿਆ ਵਾ, ਫੋਨ ਇਹਦੇ ਕੋਲੇ ਆ, ਤੁਹਾਨੂੰ ਵਿਖਾਉਣਾ, ਦਰਸ਼ਨ ਕਰਾਉਣਾ ਮੈਂ ਲਾੜੇ ਦੇ ਸਵੇਰੇ। ਸੋ ਖੈਰ ਪੱਠੇ ਵੱਢ ਲਈਏ ਤੇ ਵੱਧਦੇ ਆ ਅੱਗੇ ਵਲੌਗ ਦੇ ਵਿੱਚ, ਨਾਲ ਜੁੜ ਕੇ ਰਹਿਣਾ। ਲੋ ਜੀ ਇੱਕ ਬੰਦਾ ਆ ਗਿਆ, ਤੁਹਾਨੂੰ ਮਿਲਵਾ ਦਈਏ। ਇਹਨੂੰ ਪਰਸੋਂ ਗਾਲਾਂ ਵੀ ਪਈਆਂ ਸੀ, ਤੁਹਾਨੂੰ ਪਤਾ ਹੋਣਾ। ਹਾਂ ਵੀ ਕਿੱਦਾਂ, ਠੀਕ ਆ? ਇਹਦਾ ਇੱਕ ਤੁਹਾਨੂੰ ਕਾਰਸਤਾਨੀ ਦੱਸਦੇ ਜੱਟੂ, 10 ਮੜੀ ਜੀ ਯਾਰ। ਇਹ ਮੇਰੇ ਨਾਲ ਕੱਲ ਤੁਰਿਆ ਆਉਂਦਾ ਤੇ ਕੁੱਟਾ ਪੈ ਗਿਆ। ਕੁੱਟਾ ਕਦਾਂ ਪਿਆ? ਇੱਥੋਂ ਪਾੜਦਾ ਇਹਨੂੰ, ਝੱਗਾ ਪਾੜਤਾ ਤੇ ਜੱਟੂ ਬਚਾ ਰਿਹਾ ਸੀ ਆਪਦੇ ਨੇ। ਤੇ ਜੱਟੂ ਨੇ ਬਚਾਇਆ ਕਿਦਾਂ ਜੱਟੂ, ਉਹ ਮੜਾ ਦੱਸ। ਮੈਂ ਪਿੱਛੇ ਨੂੰ ਖਿੱਚਦਾ ਸੀ, ਪਿੱਛਵਾ ਖੇਦਾ ਸੀ, ਐਂ ਗੁੱਟ ਫੜਿਆ ਹੋਇਆ ਇਹਦਾ ਏਦਾਂ। ਕੁੱਤੇ ਨੇ ਇਹਨੂੰ ਮਗਰੋਂ ਫੜਿਆ ਵਾਲੀ ਨੂੰ, ਜੱਟੂ ਨੇ ਤਾਂ ਗੁੱਟ ਫੜਿਆ ਇਹਨੂੰ ਖਿੱਚਣ ਦਾ। ਓਏ ਓਏ ਛਡਾ ਦੇ, ਬਚੀ। ਉਹ ਮੈਂ ਕਿਹਾ ਜੱਟੂ ਉਹਨੂੰ ਨਾ ਫੜ, ਕੁੱਤਾ ਛਡਾ। ਭਾਈ ਸੂਟ ਪਾੜਤਾ ਹੈ, ਲਾਂ ਤਾਂ ਕਿੰਨੀਆਂ ਪਈਆਂ, ਵਾਹਵਾ ਸਾਰੀਆਂ। ਕੀ ਕਹਿੰਦੇ ਘਰ ਵਾਲੇ? ਕਹਿੰਦੇ ਹੁਣ ਥਾਣ ਨਾ ਪੜਵਾ ਕੇ ਦਿੰਦੇ ਨਵਾਂ ਖੜੋ ਜਾ। ਚਲੋ ਖੈਰ ਪੱਠੇ ਚੁੱਕ ਲਈਏ। ਲੋ ਜੀ ਨਹਾ ਧੋ ਕੇ ਹੋ ਗਿਆ ਤਿਆਰ, ਪੱਠੇ ਛੱਠੇ ਵੱਢ ਲਏ ਆ, ਪੈ ਗਿਆ ਮਾਲ ਨੂੰ। ਮਾਲ ਮਾਸ਼ਾਅੱਲਾ ਆਪਣਾ ਖੁਸ਼ ਆ, ਮੱਝਾਂ ਗਾਵਾਂ ਖਾਣ ਲੱਗ ਪਈਆਂ ਪੱਠੇ। ਤੇ ਅੱਜ ਮਾਲ ਦੇ ਨਾਲ ਲਾੜਾ ਵੀ ਖੁਸ਼ ਆ, ਕਿਉਂਕਿ ਲਾੜੇ ਐਨ ਮੂੰਹ ਕਰ ਲੈ ਇੱਕ ਮਿੰਟ। 6 ਸਾਲਾਂ ਬਾਅਦ ਮੌਜੇ ਤੇ ਮੈਂ ਲਾਉਣ ਲੱਗਾ 800 ਰੁਪਈਆ, ਪੂਰਾ 800। ਇਹਨੇ ਉਮੀਦ ਖਤਮ ਕਰਤੀ ਸੀ, ਅੱਜ ਲੱਗਣ ਲੱਗਾ ਮੌਜੇ ਤੇ 6 ਸਾਲਾਂ ਬਾਅਦ 800 ਰੁਪਈਆ।
ਤੇ 800 ਰੁਪਏ ਦੇ ਵਿੱਚ ਕੀ ਆਉਂਦਾ, ਬਜਟ ਇਹਨੇ 800 ਬਣਾਇਆ ਵਾ, ਇਹਦੀ ਬਦਕਿਸਮਤੀ ਆ, ਇਹਨੇ ਝੋਟਾ ਚੋਇਆ ਪਰ ਤਰੀਕੇ ਨਾਲ ਨਹੀਂ ਚੋਣਾ ਆ। ਤਾਂ ਮੈਂ ਕਿਹਾ ਵੀ 800 ਰੁਪਏ ਤੋਂ ਵੱਧ ਆਪਣਾ ਬਜਟ ਹੈ ਨਹੀਂ, ਕਹਿੰਦਾ ਡਨ। ਤਾਂ 800 ਰੁਪਏ ਦਾ ਕੀ ਸਮਾਨ ਆਉਂਦਾ, ਕੀ ਬਣਦਾ, ਉਹ ਤੁਹਾਡੇ ਕਰਾਉਨੇ ਆ ਰੂਬਰੂ। ਆਜੋ ਚਲੀਏ ਪੁੱਲ ਤੇ। ਜੋ ਲੱਭਦਾ ਉਹ ਹੁੰਦੇ ਬਸ ਹਾਂ ਬਣਾ ਲਾਂਗਾ। ਆਜੋ। ਲੋ ਜੀ ਚਿਕਨ ਲੈਣ ਆਏ ਆ। ਚਿਕਨ ਆਪਣਾ ਹੋ ਗਿਆ ਰੈਡੀ, ਬਣ ਗਿਆ ਵਾ ਬਾਈ, ਛਾਪਰ ਚ ਪਾਉਣ ਲੱਗਾ ਵਾ। ਛਾਪਰ ਕਹਿ ਲੋ ਜਾਂ ਲਿਫਾਫਾ ਕਹਿ ਲੋ। ਲੋ ਜੀ ਇਹ ਮਾਊ ਸਾਹਿਬ ਆਪਣੇ ਅੱਜ ਰੰਗ ਭਾਗ ਖੁੱਲ ਗਏ ਚੋਰ ਸਾਹਿਬ ਦੇ। ਵੀਡੀਓ ਮੈਂ ਵੀ ਅੱਜ ਬਣਾ ਰਿਹਾ। ਤੂੰ ਵੀਡੀਓ ਬਣਾ ਰਿਹਾ, ਅਪਲੋਡ ਕਰੇਗਾ? ਦੇਣਾ ਅੱਜ ਮੇਰੇ ਲਈ ਕਿੰਨਾ ਕੀ ਅਹਿਮ ਦੇਣਾ? ਬਹੁਤ। ਇਹ ਯਾਰ ਇੱਕ ਹੀ ਗੱਲ, ਪਹਿਲਾ ਜੁਮਾ ਨਾ ਮਾਸ਼ਾਅੱਲਾ, ਇਸ ਨਵੇਂ ਸਾਲ ਦਾ ਪਹਿਲਾ ਜੁਮਾ, ਨਵੇਂ ਸਾਲ ਚ ਮੁਰਗਾ ਫਸਿਆ, ਇਹ ਕਹਿ ਲਈਏ। ਲੋ ਜੀ ਬਹੁਤ ਸ਼ੁਕਰੀਆ ਚਾਚਾ ਜੀ, ਬੜੀ ਮਿਹਰਬਾਨੀ। ਓਕੇ ਚਲ ਚੋਰ ਸਾਹਿਬ ਲੈਟਸ ਗੋ। ਲੋ ਜੀ ਕਰੀਮ ਲੈ ਲਈ ਆ ਸਾਜੀ, ਆ ਲੈ ਚੱਲਨੇ ਅਸੀਂ। ਪੈਸੇ ਤੁਹਾਨੂੰ ਆ ਗਏ ਆ? 10 ਵੀ ਨਹੀਂ ਛੱਡੇ। ਆ ਕੀ ਲਿਖਿਆ ਯਾਰ ਇਹਦੇ ਉੱਤੇ ਡਿਸਕਸ ਕਰਿਓ। ਐਨ ਹੋ ਹਾਂ, ਇਹ ਦੱਸੋ ਜੀ ਇਹ ਕੀ ਲਿਖਿਆ ਹੋਇਆ? ਇਹ ਤਸਵੀਰ ਆਪਾਂ ਬਣਾ ਇਹ ਕਹਿੰਦਾ ਉਧਾਰ ਨਹੀਂ ਕਰਨਾ ਚਾਹੀਦਾ। ਨਹੀਂ ਮੁੜ ਕੇ ਉਹ ਸੇਠ ਬਣ ਜਾਂਦਾ। ਤੁਹਾਡੇ ਕੋ ਕਿਸੇ ਬੰਦੇ ਨੇ ਪੱਠੇ ਕਹਿੰਦੇ ਬਾਈ ਕਹਿੰਦਾ ਮੇਰੇ ਕੋ ਵੱਢ ਲਿਆ ਤੇ ਪੱਠੇ ਵੜ ਲਿਆ ਜੀ ਮੇਰੇ ਕੋਲੋਂ ਹਾਂ 15 ਆਣਾ ਦਾ ਕਾਰਾ ਕਰਕੇ। ਅੱਛਾ ਤੇ ਹੁਣ ਤਕਰੀਬਨ 2.5 ਮਹੀਨੇ ਹੋ ਗਿਆ। ਅੱਛਾ ਹੈ ਦੀਨਦਾਰ ਆ ਕੌਮ ਦਾ। ਅੱਛਾ ਇਹ ਕਹੀ ਜਾਂਦਾ ਬਾਈ ਜੋ 4 ਦਿਨ ਕੱਢ, ਬਾਈ ਜੋ 4 ਦਿਨ ਕੱਢ, ਭਾਬੀ ਬਿਮਾਰ ਆ, ਮਾਈ ਬਿਮਾਰ ਆ, ਹਾਂ ਤੇ ਮੈਂ ਤੇ ਇਸ ਉਲਝਣ ਚ ਫਸਿਆ। ਤੇ ਅੱਜ ਤੁਸੀਂ ਰੇੜੀ ਪਾ ਮੈਨੂੰ ਦੱਸੋ ਮੈਂ ਉਹਦੀ ਰੇੜੀ ਜੋੜਾਂ ਕਿ ਉਹਦੀ ਬੱਚੀ ਛੱਡਾਂ, ਦੱਸੋ। ਅੱਜ ਤੂੰ ਕੀ ਕਰਨਾ ਵੈਸੇ? ਅੱਜ ਤੁਸੀਂ ਦੱਸਿਆ ਹੋਇਆ ਵੀ ਮੈਂ ਅੱਜ ਨਾ ਮੈਂ ਰੇੜੀ ਲੈ ਆਉਣੀ ਜੋੜ ਕੇ। ਤੇ ਕਹਿਣਾ ਵੀ 2000 ਦੇ ਦੇ ਤੇ ਰੇੜੀ ਜਦੋਂ ਪੱਠੇ ਲੈਣੇ ਹੋਏ ਤਾਂ ਆਪਦੀ ਰੇੜੀ ਲੈ ਆਵੀਂ ਹੈ। ਲਓ ਜੀ ਆ ਹੋ ਗਿਆ ਸਮਾਨ ਮਜਾ, ਬਾਕੀ ਕੀ ਰਹਿ ਗਿਆ? ਗੰਡੇ ਰਹਿ ਗਏ ਹੋਰ ਹੈ। ਦਹੀਂ ਫੜਦੇ ਆ, ਆਜੋ ਜੀ। ਆਈ ਕੜਾਈ ਹੋਣ ਲੱਗੀ, ਕੜਾਈ ਆ ਕੜਾਈ। ਹੈਪੀ ਬਰਥਡੇ ਨਹੀਂ ਹੋਣ ਲੱਗੀ, ਹੈਪੀ ਮੈਰਿਜ ਉਹਨੇ ਕੀ ਹੋਣ ਲੱਗਾ ਜੀ ਅੱਜ? ਹੈਪੀ ਮੋਨੋਟਾਈਜ਼ ਹੋ ਰਿਹਾ ਜੀ। ਆਜੋ ਆਜੋ। ਲੋ ਜੀ ਚਿਕਨ ਲੈ ਲਿਆ ਵਾ, ਕਰੀਮ ਲੈ ਲਈ ਆ, ਹੁਣ ਆਪਾਂ ਲੈਣੇ ਆ ਗੰਡੇ। ਉਸਤਾਦ ਜੀ ਗੰਡੇ ਕਿੰਨੇ ਰੁਪਏ ਕਿਲੋ ਆ? ਕਿੰਨੇ? ਉੱਚੀ ਬੋਲਣਾ। 100 ਦੇ 20 ਰੁਪਏ ਮਾਰਤਾ ਹੀ ਜ਼ਾਲਮਾ। ਆ ਕਿਲੋ ਗੰਡੇ ਕਰ ਦੇ, ਅਸੀਂ ਬਹੁਤੇ ਨਹੀਂ ਲੈਣੇ। ਮੇਰਾ ਬਜਟ ਹੀ 800 ਰੁਪਿਆ ਮੋਜਾ, ਤੇ ਤੇਰੀ ਜਾਨ ਨਿਕਲ ਗਈ ਆ ਭੁੱਖ ਨਾਲ, ਖੋ ਪੈ ਕੇ ਤੂੰ ਕਮਲਾ ਹੋ ਗਿਆ ਹੈ। ਮੇਰਾ ਇਰਾਦਾ ਸੀ 11 ਵਜੇ ਤੱਕ ਨਾ ਹਾਂ ਬਣਾ ਕੇ ਖਾ ਕੇ ਨਾਸ਼ਤਾ ਡਨ। ਹੈ ਤੈਨੂੰ ਲੱਗਦਾ ਹੀ ਸੀ, ਤੈਨੂੰ ਮੈਂ ਵਜਾਊਂਗਾ 4। ਟੈਨਸ਼ਨ ਕਾਹਨੂੰ ਲੈਣਾ ਤੈਨੂੰ? ਕੋਈ ਗੱਲ ਤਬਰਕ ਆਏ ਇਹ ਯਾਰ ਬਸ ਕਰ ਦੇ। ਇਹ ਹੋਰ ਪਾ ਦੇ 4 ਮਿਰਚਾਂ, ਕੋਈ ਨਹੀਂ ਹੋਣ ਲੱਗਾ, ਹੱਥ ਫੜ ਲੀਆਂ, ਪੁੱਛੀ ਜਾਣਾ। ਲਓ ਜੀ ਲਸਣ ਅਦਰਕ ਆ ਲਸਣ ਅਦਰਕ ਇਹ ਉਹ ਮਾੜਾ ਮੋਟਾ ਕਰਦੀ। ਆ ਨਿੰਬੂ ਪਾ ਦੇ 4, ਕਿਸੇ ਚੋਰੀ ਤੋੜਾਂਗੇ ਫਾਇਦਾ ਕੋਈ ਨਹੀਂ। ਹੋਰ ਇੰਨੇ ਥੋੜਾ ਜਿਹਾ ਬਹੁਤਾ ਨਹੀਂ। 800 ਰੁਪਏ ਤੋਂ ਵਧਾਉਣਾ ਨਹੀਂ ਕੰਮ, ਪਰ 800 ਤੋਂ ਤਾਂ ਬਹੁਤਾ ਹੋ ਗਿਆ। ਨਾ ਮਾਰ, ਮੋਨੋਟਾਈਜ਼ ਹੋ ਰਿਹਾ ਹੁਣ। ਨਹੀਂ ਪਰ ਤੇਰਾ ਮੈਂ ਨਹੀਂ ਮਰਦਾ, ਸ਼ੁਕਰ ਹੈ ਰੱਬ ਦਾ, ਪਰ ਤੇਰਾ ਰੌਲਾ ਤੈਨੂੰ 800 ਤੋਂ ਵੱਧ ਸੀ ਫੇਰ ਯਾਰ ਤੈਨੂੰ ਮਸਲਾ ਕੀ ਆ? 800 ਤੋਂ ਤੈਨੂੰ ਨਹੀਂ ਮੈਂ ਵਧਾ ਸਕਦਾ, ਮੁੱਕ ਦੀ ਗੱਲ ਇਹ ਆ। ਲੋ ਜੀ ਬਿਸਮਿਲ੍ਲਾ ਦੀ ਬਰਕਤ ਵਧੀਏ ਆਪਾਂ ਘਰ ਵੱਲ ਨੂੰ। ਅੱਜ ਆਪਾਂ ਬਣਾਉਂਦੇ ਆ ਵਾਈਟ ਕੜਾਈ। ਬਿਸਮਿਲ੍ਲਾ ਦੀ ਬਿਸਮਿਲ੍ਲਾ ਦੀ ਬਰਕਤ। ਚਲੋ ਜੀ ਲੈਟਸ ਗੋ। ਬਿਸਮਿਲ੍ਲਾ ਦੀ ਬਰਕਤ, ਬਿਸਮਿਲ੍ਲਾ ਦੀ ਬਰਕਤ। ਪਹੁੰਚੇ ਆਏ ਆ ਜੀ, ਆ ਸਮਾਨ ਆਪਣਾ ਆ ਗਿਆ ਤੇ ਚਲੋ। ਲੋ ਜੀ ਸਮਾਨ ਲੈਟਸ ਗੋ। ਤੇ ਬੇਬੇ ਬਿਸਮਿਲ੍ਲਾ ਹੋ ਗਈ ਆ ਜੀ ਕਿਚਨ ਚ। ਬਿਸਮਿਲ੍ਲਾ ਦੀ ਬਰਕਤ ਓਏ, ਬਿਸਮਿਲ੍ਲਾ ਦੀ ਬਰਕਤ। ਅੱਜ ਬਲੌਗ ਤੇ ਬਲੌਗ ਤੇ ਬਲੌਗ ਬੇਬੇ ਮੋਬਾਈਲ ਕੱਢ ਲੈਣਾ ਅੱਜ, ਫਿਰ ਸਾਥ ਦੇ ਨਾਲ ਹੀ ਚੱਲਣ ਦੇ। ਸਾਰੇ ਕਹਿੰਦੇ ਆ ਕਿ ਬੇਬੇ ਦੇ ਚੈਨਲ ਤੇ ਵਲੌਗ ਨਹੀਂ ਆਉਂਦਾ ਪਿਆ, ਤੇ ਉੱਤੇ ਪਾਓ ਚੈਨਲ ਤੇ ਵਲੌਗ। ਤੇ ਤੁਸੀਂ ਇਸੇ ਚੈਨਲ ਤੇ ਬੇਬੇ ਨੂੰ ਦੇਖ ਰਹੇ ਹੋ, ਨਾਲ ਵਲੌਗ ਦੇਖ ਰਹੇ ਹੋ, ਇੰਜੋਏ ਕਰੋ। ਮੇਰਾ ਫੋਨ ਚੋਰੀ ਹੋ ਗਿਆ ਸੀ। ਬੇਬੇ ਦਾ ਫੋਨ ਚੋਰੀ ਹੋ ਗਿਆ ਐਕਚੁਅਲੀ, ਤਾਂ ਕਰਕੇ ਵਲੌਗ ਨਹੀਂ ਆਉਂਦਾ। 1.5 ਲੱਖ ਦਾ ਕੋਈ ਲਵਾਂਗੇ ਤੇ ਫੇਰ ਹੀ ਬਣਾਵਾਂਗੇ ਵਲੌਗ, ਤੇ ਉਦੋਂ ਤੱਕ ਤੁਸੀਂ ਇਹਦੇ ਵਲੌਗ ਤੇ ਮੈਨੂੰ ਵੇਖੋ ਤੇ ਸਾਰੋ। ਲੋ ਜੀ ਇਹ ਹੁਣ ਸਮਾਨ ਸਮੂਨ ਸਾਰਾ ਆ ਗਿਆ ਆਪਣਾ। ਹੁਣ ਆਪਾਂ ਨਿਜ਼ਾਮ ਸਾਰਾ ਸੈੱਟ ਕਰਕੇ, ਪੂਰਾ ਗੋਸ਼ਤ ਸਾਫ਼ ਕਰਕੇ, ਕੱਟ ਕੇ, ਪਿਆਜ਼ ਗੰਡੇ ਸਾਰਾ ਕੁਝ ਕਰਕੇ ਫਿਰ ਤੁਹਾਨੂੰ ਮਿਲਦੇ ਆ। 1 ਮਿੰਟ ਦੇ ਦਿਓ, ਆ ਹੁਣੇ ਆਪਾਂ ਬੰਦ ਕਰਨਾ ਤੇ ਫਿਰ ਹੋਣਾ ਹੋਣਾ ਵਿਆਪੇ। ਲੋ ਜੀ ਬਹਿ ਗਏ ਆ। ਪਿਆਜ਼ ਪਿਊਜ਼ ਜਿਹੜੇ ਗੰਡੇ ਆ ਅਸੀਂ ਰੱਖ ਰਹੇ ਕੋਲੇ, ਸਮਾਨ ਸਾਰਾ ਮੇਰੇ ਕੋਲੇ ਆ। ਮੌਜਾਂ ਨਾਲੇ ਲੱਗਾ ਹੋਇਆ ਵਾ। ਕੀ ਕਰਦਾ ਵੇ? ਇਹ ਪੀਸ ਦਾ ਪਿਆ ਜਿਹੜਾ ਸਮਾਨ ਆਇਆ ਸੀ ਸਾਰਾ, ਉਹ ਪੀਸੀ ਜਾਂਦਾ ਤੇ ਬੇਬੇ ਸਾਫ਼ ਸਫਾਈ ਕਰ ਰਹੇ ਆ।
ਕਿਚਨ ਮੈਂ ਆਪਦਾ ਸਾਫ਼ ਕਰ ਲਿਆ ਵਾ ਹਾਂ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ। ਲੈ ਲਓ ਇਹ ਸਾਂਝਾ ਚੁੱਲਾ ਨਹੀਂ ਸ਼ੁਰੂ ਹੋਇਆ ਸਾਂਝਾ ਚੁੱਲਾ ਨਹੀਂ ਇਹ ਹੈਗਾ ਵਾ ਡੇਰੇ ਵਾਲੇ ਦਾ ਬਲੌਗ, ਉਹਦੇ ਵਿੱਚ ਆਈ ਆ ਯਾਰ ਬਲੌਗ ਮੈਂ ਆਈ ਨਾ ਹੁਣ। ਠੀਕ ਹੈ ਬੇਬੇ ਤੇ ਅੱਛਾ ਹੁਣ ਪਿਆਜ਼ ਕੱਟ ਰਿਹਾ ਵਾ ਤੇ ਅੱਜ ਇਹ ਮੁੰਡੇ ਬਣਾਉਣ ਲੱਗੇ ਆ ਵਾਈਟ ਕੜਾਈ। ਇਹ ਮੇਰੇ ਕੋਲ ਪੁੱਛਦੇ ਆ ਪਰ ਮੈਂ ਦੱਸਣਾ ਨਹੀਂ ਇਹਨਾਂ ਨੂੰ, ਇਹ ਖੁਦ ਬਣਾਉਣਗੇ ਤੇ ਬਣਾ ਕੇ ਤੁਹਾਨੂੰ ਵਿਖਾਉਣਗੇ ਕਿੱਦਾਂ ਦੀ ਬਣਦੀ ਆ। ਤੇ ਅੱਜ ਵੇਖਦੇ ਆ ਅੱਜ। ਮਿਰਚਾਂ ਵਾ ਇੰਨੀਆਂ ਨਹੀਂ ਪਾਉਣੀਆਂ, ਇਹ ਨਾ ਹੋਏ ਲੂਆ ਲੱਗ ਜਾਵੇ ਸਾਰੇ ਨੂੰ ਨਦੀਆਂ ਕਰੀਏ ਚ। ਆਹੋ ਇਹ ਨਾ ਹੋਵੇ ਮੁੜ ਕੇ ਸੀ ਕਰਦੇ ਫਿਰਦੇ ਹੋਈਏ ਸ਼ਾਮ ਤੱਕ। ਇਹ ਚੁੱਦੀਆਂ ਭਾਵੇਂ ਮਿਰਚਾਂ ਤੇ ਥੋੜਾ ਇਹਨਾਂ ਨੂੰ ਮੈਂ ਦੱਸਦੀ ਜਾਊਂਗੀ। ਵੈਸੇ ਤੇ ਆ ਮੁੰਡਾ ਕਾਰੀਗਰ ਮਾਸ਼ਾਅੱਲਾ ਬਥੇਰਾ ਵਾ। ਮਾਸ਼ਾਅੱਲਾ ਇਹ ਤਾਂ ਵਿਆਹ ਹੋਇਆ ਹੁਣੇ ਵਿਆਹ ਹੋਇਆ ਵਾ। ਅੱਜ ਇਹ ਸਿੱਖ ਕੇ ਸਾਡੇ ਘਰੋਂ ਜਾਊਗਾ ਤੇ ਜਾ ਆਪਣੇ ਕੇ ਘਰੇ ਬਣਾਊਗਾ ਜ਼ਰੂਰ ਤੇ ਆਪਦੀ ਬੇਗਮ ਨੂੰ ਖਾਊਗਾ, ਨਾਲੇ ਖਾਊਗਾ ਛਿੱਤਰ। माशाल्लाह ਹਾਂ हल्का अदरक ਨਹੀਂ ਚਲੋ ਖੈਰ ਪਿਆਜ਼ ਕੱਟ ਲਈਏ ਤਾਂ ਪਿਆਜ਼ ਜਰਾ ਬਰੀਕ ਬਰੀਕ ਕੱਟ। ਬਰੀਕ ਕੱਟਦਾ ਬੇਬੇ ਮੈਨੂੰ ਇੱਥੇ ਹੁਣ ਰੋਣਾ ਲੱਗਣਾ, ਹੋਰ ਤਰ੍ਹਾਂ ਵਾਲਾ ਕੋਈ ਨਹੀਂ। ਤੇ ਇਹ ਜਰਾ ਨੁੱਚੜ ਜਾਵੇ, ਸਾਫ਼ ਕਰਕੇ ਧੋ ਲਿਆ ਇਹਨੂੰ ਮੈਂ ਤੇ ਨੁੱਚੜ ਜਾਵੇ, ਪਾਣੀ ਇਹਦਾ ਨਿਕਲ ਜਾਵੇ। ਇਸ ਲਈ ਇੱਥੇ ਰੱਖਿਆ ਤੇ ਉੱਤੇ ਮੈਂ ਤਾਂ ਖੜੀ ਆ, ਕਾਂ ਨਾ ਬੋਟੀ ਚੱਕਲ ਜਾਣ। लहसुन अदरक ਬੇਬੇ ਤੇਰਾ ਤਾਂ ਉਹ ਵਾਲਾ ਹਿਸਾਬ ਹੋ ਗਿਆ ਵੀਡੀਓ ਵਾਲਾ। ਹਾਂ लहसुन अदरक टाइम नहीं हैगा, नाश्ता गया सिर कितने कम ਅੱਜ ਨਾਸ਼ਤਾ ਸੀ ਸਾਡਾ ਇਹ। ਨਾਸ਼ਤੇ ਚ ਕੌਣ ਅਦਰਕ ਬੇਬੇ ਕੱਟੀ ਦਾ ਕਿ ਨਹੀਂ ਨਾਸ਼ਤੇ ਕੱਟੀ ਦਾ? ਜਿਹੜਾ ਤੁਸੀਂ ਖਾਦਾ ਹੈ ਨਾ ਹੈਲੋ। ਉਹ ਸਹੀ। ਹਾਂ छिलता ला ਅਦਰਕ ਕੱਟੀ ਦਾ ਇਹ ਛਿਲਦਾ ਛਿੱਲ ਕੇ ਤੇ ਕੁੱਟੀ ਦਾ, ਕੱਟੀ ਦਾ ਨਹੀਂ। ਨਹੀਂ ਮਤਲਬ ਹਲਕਾ ਹਲਕਾ ਛਿਲ ਦਵਾ ਨਾ। ਹਾਂ ਤੇ ਪਿਆਜ਼ ਬਹੁਤ ਮਹਿੰਗੇ ਆ ਤੇ ਇਹ ਨਾ ਸਾਰੇ ਤੋਂ ਛਿੱਲ ਕੇ ਸਿੱਟ ਦਿੱਤੀ। ਨਹੀਂ ਨਹੀਂ ਮੈਂ ਸੋਹਣਾ ਬੜਾ ਕੱਟੂਗਾ, ਟੈਨਸ਼ਨ ਨਹੀਂ ਲੈਣੀ। ਲਓ ਜੀ ਅਦਰਕ ਵੀ ਆਪਾਂ ਦਿੰਨੇ ਆ ਇਹਨਾਂ ਨੂੰ ਛਿਲ ਕੇ। ਮਿਰਚਾਂ ਆਪਾਂ ਦਿੰਨੇ ਆ ਇਹਨਾਂ ਨੂੰ ਤੋੜ ਕੇ, ਕੰਡੀਆਂ ਇਹਨਾਂ ਦੀਆਂ। ਢੰਡੀਆਂ ਇਹਨੂੰ ਕੁੱਟ ਲੈਣਗੇ ਬਰੀਕ ਬਰੀਕ ਕੁੰਡੀ ਦੇ ਵਿੱਚ। ਅੱਜ ਮੈਨੂੰ ਲੱਗਦਾ ਬੇਬੇ ਸੁਪਰਵਾਈਜ਼ਰ ਆ ਤੇ ਅਸੀਂ ਵਰਕਰ ਆ। ਹੈ ਹਾਂ ਤੁਸੀਂ ਵਰਕਰ ਆ, ਤੁਹਾਨੂੰ ਦੱਸ ਰਹੀ ਆ ਮੈਂ। ਚਲੋ ਇਹ ਨਾ ਦੋ ਮੁੰਡਿਆਂ ਨੂੰ ਨਾ ਸ਼ਾਦੀ ਤੋਂ ਬਾਅਦ ਇਹੀ ਕੰਮ ਕਰਨਾ ਵਾ, ਤਾਂ ਕਰਕੇ ਨਾ ਦੱਸ ਰਹੀ ਆ। ਬੇਬੇ ਨੂੰ ਪਤਾ ਵੀ ਇਹ ਰਨਮਰੀਦ ਆ। ਹੈਂ? ਇਹ ਧੋ ਤੇ ਲਵਾਂ ਉਹ ਹੈਗਾ ਵਾ ਆ ਮੈਂ ਬਣਨ ਬਣਨਾ। ਵਾਲਾ ਵਾ। ਅੱਲਾ ਮਾਫ ਕਰੇ ਇਦਾਂ ਦਾ ਹੋਣਾ ਕੁਛ ਨਹੀਂ ਗਾ। ਤੇ ਪਿਆਰ ਵੈਸੇ ਇਨਸਾਨ ਆ ਲੈ छड़ते ਯਾਰ ਮੈਂ ਵੀ ਇਹੀ ਕੀਤਾ ਵਾ। ओ कितने ਇਹਦਾ ਲੱਗਦਾ ਨਾ ਵਿਆਹ ਵਰਿਆ। लहसुन कितने ਲਸਣ ਕਿੱਥੇ ਆ? ਲਸਣ ਬੇਬੇ ਪੋਥੀ ਦਿਓ ਲਸਣ ਦੀ। ਲਸਣ ਦੇ ਦਿੰਨੀ ਆ, ਲਸਣ ਹਰਾ ਪਾ ਲਾਂਗੇ ਆਪਾਂ। ਲੋ ਜੀ ਆ ਹੁਣ ਮੌਜਾ ਸਾਹਿਬ ਪਿਆਜ਼ ਕੱਟਦੇ ਪਏ ਆ। ਤੇ ਆਪਾਂ ਦੇਸੀ ਜਗਾੜ ਥੋੜਾ ਜਿਹਾ ਫੈਸ਼ਨੀ ਕਰਾਂਗੇ ਜਗਾੜ। ਆਏ ਹਾਏ ਹਾਏ ਆ ਲੈਵਲ ਆ कितने जा ਹੈਨਾ। ਆ ਤਾਂ ਬੜਾ ਸਵਾਦੀ ਕੰਮ ਆ। ਰੁਕ ਜਾ ਇੱਕ ਮਿੰਟ, ਹੱਥ ਪਰੇ ਕਰੀ। इन्हों जल्दी है ਇਹਨੇ ਘਰੇ ਜਾਣਾ ਜੀ, ਇਹ ਆਇਆ ਹੋਇਆ, ਇਹਦਾ ਵਿਆਹ ਹੋਇਆ ਵਾ, ਇਹਦੀ ਬੇਗਮ ਡੀਕਦੀ ਪਈ ਆ। ਬਾਰ-ਬਾਰ ਤੂੰ ਕੀ ਦੱਸੀ ਜਾਣਾ ਲੋਕਾਂ ਨੂੰ, ਵਿਚਾਰੇ ਦਾ ਵਿਆਹ ਉਹ ਹੋਇਆ। ਝਾਟੜ ਪਿੱਛੋਂ ਤਾਂ ਮੈਨੂੰ ਕਹੀ ਜਾਂਦਾ ਮੈਂ ਜਾਣਾ। आगे आते परे कर ਤੇ ਡਰ ਹੈ ਨਾ ਵਿਚਾਰੇ ਨੂੰ। ਡੰਡੇ ਦਾ ਡਰ। तू कितनी जा ਹਾਂ ਤਾਂ ਮੈਂ ਕਰੀ ਯਾਰ ਐ ਇੱਥੇ ਹੱਥ ਰੱਖ ਕੇ ਜਦੋਂ ਸਿੱਖਣਾ ਮੈਂ ਹੁਣੇ ਸਿੱਖੀ ਤੇ ਜਾਣਾ। ਮੈਨੂੰ ਤਾਂ ਐਂ ਕਰਦੇ ਪਿਆ ਜਿਵੇਂ ਵੀ ਛੇਤੀ ਮੈਨੂੰ ਘੋੜੀ ਚਾੜਨਾ ਤੇ ਮੈਂ ਹੀ ਕਰਨਾ ਅੱਗੇ ਸਾਰਾ ਕੰਮ। ਚਾੜ ਦਾਂਗੇ ਵੇ, ਚਾੜ ਦਾਂਗੇ। ਇਹਨੂੰ ਪੁੱਛ ਲਾ ਕਿੰਨਾ ਕੁ ਚੜਿਆ ਚਾਹ। मुक जो है ਅੱਲਾ ਨਾ ਕਰੇ। ਇਹਦੇ ਤੇ 3 ਦਿਨ ਨਹੀਂ ਹੋਏ ਤੇ ਐਂ ਲੱਥਾ ਪਿਆ ਵਾ ਤੇ ਤੂੰ ਚੜਾ ਲਾ। मेनू छाड़ दो ਤੈਨੂੰ ਕਿ ਜੱਟੀਏ आपस में लगो जो ਮੌਜ਼ ਤੂੰ ਕਿ ਜਦੋਂ ਦਾ ਮੇਰਾ ਵਿਆਹ ਹੋ ਗਿਆ ਸ਼ੁਰੂ, ਉਦੋਂ ਦੇ ਤੁਸੀਂ ਮੇਰੇ ਪੇਜ ਹੀ ਪੈ ਗਿਆ। यही बैग कर ਨਹੀਂ ਨਹੀਂ वो तो बंदा शरीफ गल मेनू ਇਹਨਾਂ ਦੀਆਂ ਗੱਲਾਂ ਨਹੀਂ ਮੁੱਕਣੀਆਂ। ਤੇ ਆਪਣਾ ਜਿਹੜਾ ਪਿਆਜ਼ ਆ ਇਹ ਕਰਕੇ ਨਵੇੜਾ ਜਿਹਾ ਪੂਰਾ ਕਰਕੇ ਆਪਾਂ ਸਾਰਾ ਤਾਂ ਫਿਰ ਤੁਹਾਨੂੰ ਮਿਲਦੇ ਆਂ ਜੀ। ਬਿਸਮਿਲ੍ਲਾ। ਆ ਕਟਿਆ ਗਿਆ ਜੀ, ਆ ਵੀ ਕਰਤਾ ਆਪਾਂ, ਆ ਵੀ ਕੁੱਟਿਆ ਗਿਆ ਤੇ ਮਾਊਜ਼ ਕਰਦਾ ਪਿਆ ਜੀ ਹੁਣ बादाम ते ਬਦਾਮ ਤੇ ਕਾਜੂ। ਬਦਾਮ ਤੇ ਕਾਜੂ ਜਿਹੜੇ ਆ ਉਹ ਆਪਾਂ ਕੁੱਟੀ ਜਾਂਦੇ ਆ। ਇਹ ਵੀ ਵਾਈਟ ਕੜਾਈ ਦੇ ਵਿੱਚ ਪੈਣੇ ਆ। ਸੋ ਅੱਗ ਵੀ ਬਲ ਗਈ ਆ ਆਪਣੇ ਕਿਚਨ ਦੇ ਵਿੱਚ। ਆਜੋ ਜੀ ਚੁੱਲ੍ਹੇ ਵੱਲ ਨੂੰ ਵੱਧਦੇ ਆ। ਅੱਛਾ ਕੁਝ ਕਮੈਂਟ ਆਏ ਸੀ ਕਿ ਤੁਸੀਂ ਕਹਿੰਦੇ ਵੀ ਗਜਰੇਲਾ ਜਿਹੜਾ ਉਦੋਂ ਬਣਾਇਆ ਵਾ ਉਹ ਛਿੜੀਆਂ ਲਾ ਕੇ ਬਣਾਇਆ, ਪਰ ਇਦਾਂ ਦੀ ਕੋਈ ਗੱਲ ਨਹੀਂ ਗੀ। ਤੁਹਾਨੂੰ ਛਿੜੀਆਂ ਨਜ਼ਰ ਆਉਂਦੀਆਂ ਪਈਆਂ ਸੀ, ਲੱਤ ਨਜ਼ਰ ਨਹੀਂ ਆਈ। ਆਹ ਵੇਖ ਲਓ ਅੱਜ ਇੱਕ ਹੋਰ ਅਸੀਂ ਨਾ ਕੀ ਕਹਿੰਦੇ ਹੁੰਦੇ ਆ ਵੀ ਖੁਰਲੀ ਦੀ ਲੱਤ ਲਿਆਂਦੀ ਆ ਲਾ ਕੇ। ਇਹ ਹੌਲੀ ਹੌਲੀ ਖੁਰਲੀ ਜਿਹੜੀ ਹਿੱਟਾਂ ਤੇ ਕਰ ਲੈਣੀ ਮੈਨੂੰ ਲੱਗਦਾ। ਕਿਉਂ ਬੇਬੇ? ਹਾਂ ਇੱਟਾਂ ਤੇ ਨਹੀਂ, ਇਹ ਟੁੱਟੀਆਂ ਹੋਈਆਂ ਜਿਹੜੀਆਂ ਖੁੱਲੀਆਂ ਦੁਬਾਰਾ ਨਾ ਫੱਟੀਆਂ ਖਰਾਬ ਹੋਈਆਂ ਵਾ, ਉਹ ਜੁੜਦੀਆਂ ਨਹੀਂ ਹੈਗੀਆਂ, ਤਾਂ ਕਰਕੇ ਇਸਤੇਮਾਲ ਕਰਦੇ। ਉਹਦਾ ਤਾਂ ਨਾ ਮਜ਼ਾਕ ਕਰਦੇ ਸੀ ਅਸੀਂ ਕਿ ਅਸੀਂ ਹੈ ਨਾ ਖੁੱਲੀ ਦੀ ਇੱਕ ਲੱਤ ਚੋਰੀ ਲਿਆਉਂਦੇ। ਚੋਰੀ ਕੋਈ ਐਸੀ ਗੱਲ ਨਹੀਂ ਹੈ, ਸਾਡੀ ਆਪਦੀ ਖੁੱਲੀ ਆ। ਤੇ ਹੋਰ ਬੇਬੇ ਉਹਨਾਂ ਨੇ ਸਾਰਿਆਂ ਨੂੰ ਕਿਹੜਾ ਇਹ ਵੀ ਕਿ ਚੋਰੀ ਕਰਕੇ ਕਿਸੇ ਦੇ ਘਰੋਂ ਲਿਆਉਂਦੇ ਆ, ਆਪਦੇ ਲਿਆਉਂਦੇ ਆ। ਚਲੋ ਖੈਰ ਆ ਸਮਾਨ ਆਪਣਾ ਹੋ ਗਿਆ ਸਾਰਾ ਰੈਡੀ ਹੋ ਗਿਆ। ਮੌਜਾ ਪਾਰਟੀ ਲੈ ਰਿਹਾ ਤੇ ਮੌਜਾ ਆਪ ਹੀ ਕੰਮ ਕਰ ਰਿਹਾ ਮਾਸ਼ਾਅੱਲਾ। ਹੈ नहीं बनया बैठा ਕੋਈ ਰੌਲਾ ਨਹੀਂ, ਇਹ ਕੰਮ ਆ ਮਰੇ। ਲਓ ਜੀ ਬਿਸਮਿਲ੍ਲਾ। ਹੁਣ ਕਰਦੇ ਆ ਆਪਾਂ ਅਗਲਾ ਕੰਮ ਸ਼ੁਰੂ। ਬਿਸਮਿਲ੍ਲਾ ਹੋ ਗਈ ਆ। ਘਿਓ ਪਾਤਾ ਮੌਜੇ ਨੇ, ਸਮਾਨ ਸਾਰਾ ਰੈਡੀ ਆ। ਤੇ ਅੱਜ ਵੇਖਦੇ ਆ ਵੀ ਕੀ ਇਹ ਚੰਦ ਚਾੜਦਾ ਤੇ ਕੀ ਪਕਾਉਂਦਾ ਹੈ। बनेगा मजेदार जो भी बनेगा ਇਹ ਘਰੇ ਲੈ ਕੇ ਜਾਣਾ ਬੀਬੀ ਵਾਸਤੇ, ਆਪਦੀ ਵਾਸਤੇ? ना
ਬੇਬੇ ਅੱਗੇ ਕੀ ਕਹਿੰਦਾ ਸੀ ਇਹ? ਕਹਿੰਦਾ ਸੀ ਭੋਰਾ ਕਿ ਮੈਨੂੰ ਦਿਓ, ਮੈਂ ਆਪਦੀ ਵੀਡੀਓ ਵਿਖਾਉਣਾ ਵਾ ਮੈਂ ਕਿਦਾਂ ਦਾ ਪਕਾਇਆ। ਇਹ ਕੋਈ ਸਿਆਸੀ ਬਿਆਨ ਨਹੀਂ, ਇਹ ਸੱਚੀ ਕਹਿੰਦਾ ਸੀ ਯਾਰ। ਇਹਦੇ ਵਿੱਚ ਕਿੱਡੀ ਕੀ ਗੱਲ ਆ? ਇਹਦੇ ਵਿੱਚ ਕੋਈ ਰੌਲੇ ਵਾਲੀ ਗੱਲ ਤੇ ਨਹੀਂ ਹੈਗੀ, ਤੂੰ ਲਿਜਾ ਸਕਦਾ। ਚਲੋ ਖੈਰ ਇਹ ਬਣਾ ਲਵੇ ਤਾਂ ਫਿਰ ਵੇਖਦੇ ਆਂ ਵੀ ਅੱਗੇ ਵਧਦੇ ਆਂ ਵੀ ਕੀ ਬਣਾਉਂਦਾ ਹੈ। ਲਓ ਜੀ ਹੌਲੀ ਦੇਣੇ ਸੈੱਟ ਚਿਕਨ ਲੱਗਾ ਪੈਣ, ਲਗਾ ਪੈਣ ਹੌਲੀ 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 ਟੈਨਸ਼ਨ ਨਾ ਆਹੋ ਵਿੱਚ ਪੂਰੀ ਸਿੱਟ ਦੇਗੇ ਉਹ। ਲਓ ਜੀ ਇਹ ਹੁਣ ਭੁੰਨਦਾ ਪਿਆ ਵਾ। ਹਾਂ ਭੁੰਨਣਾ ਆਪਾਂ, ਠੀਕ ਆ। ਬੇਬੇ ਪੂਰਾ ਜ਼ਿਆਦਾ ਦੇ ਵਿੱਚ ਥੋੜਾ ਜਿਹਾ ਇਹਨੂੰ ਭੁੰਨ ਲੂਗਾ ਨਾ ਤੇ ਫਿਰ ਵਿੱਚ ਲੂਣ ਮਿਰਚ ਪਾਊਗਾ, ਜਿੱਦਾਂ ਆਪਦੇ ਹਿਸਾਬ ਨਾਲ ਜਿਹੜੇ ਪਕਾਉਣਾ ਵਾ ਵੇਖ ਲੈਨੇ ਵੀ ਕਿਹੜਾ ਹਿਸਾਬ ਹੁੰਦਾ ਵਾ। ਪਤਾ ਨਹੀਂ ਕੀ ਕਰਦਾ ਮੈਨੂੰ ਤਾਂ ਸਮਝ ਨਹੀਂ। ਹਾਂ ਆ ਗੋਸ਼ਤ ਤੇ ਜਿਹੜਾ ਹੁੰਦਾ ਸਾਗ ਤੇ ਖਾਦਾ ਹੀ ਜਾਂਦਾ ਹੁੰਦਾ ਭਾਵੇਂ ਜਿੱਦਾਂ ਦਾ ਵੀ ਪੱਕਾ ਹੋਵੇ। ਸਾਗ ਤਾਂ ਬੇਬੇ ਜਿੱਦਾਂ ਦਾ ਮਰਜ਼ੀ ਹੋਵੇ। ਨਹੀਂ ਗੋਸ਼ਤ ਦਾ ਵੀ ਹਿਸਾਬ ਇਹ ਹੀ ਆ, ਗੋਸ਼ਤ ਕਹਿ ਕੇ ਕਹਿਣਾ ਵਾ ਵੀ ਇਹ ਖਾਣਾ ਹੀ ਖਾਣਾ ਵਾ, ਜਿੱਦਾਂ ਦਾ ਵੀ ਹੋਵੇ ਹਾਂ। ਖਾਦਾ ਹੀ ਜਾਣਾ ਵਾ। ਇਹ ਖਾਦਾ ਹੀ ਜਾਣਾ ਵਾ। ਜਿੱਦਾਂ ਦਾ ਵੀ ਮੌਜਾ ਪਕਾਊਗਾ ਆਖਰ ਭੁੰਨੂਗਾ ਨਾ ਇਹਨੂੰ, ਕੁਛ ਤਾਂ ਕਰੂਗਾ ਹੀ ਅੱਜ, ਕੁਛ ਤੇ ਕਰੂਗਾ। ਕਿਉਂ ਮਾਈ ਸਾਹਿਬ? ਰੱਖੇ ਖੈਰ ਤੇ ਇਹ ਅੱਗ ਕਹਿੰਦਾ ਕੰਟਰੋਲ ਨਹੀਂ ਹੁੰਦੀ ਪਈ। ਇਹ ਹੁਣ ਕੀ ਸਿੱਟਿਆ ਭਾਈ? ਇਹ ਦੱਸਣਾ ਵੀ ਆ ਨਾਲ ਦੀ ਨਾਲ। ਅਦਰਕ ਮਸਾਲਾ ਬਣਾਇਆ ਸੀ ਨਾ, ਅਦਰਕ ਦਾ ਟੇਸਟ ਅਦਰਕ ਦਾ ਸਿੱਟਿਆ ਵਾ। ਠੀਕ ਆ। ਇਹ ਨਾਏ ਹੋਏਗਾ ਤੇ ਗੋਸ਼ਤ ਦਾ ਜਿਹੜਾ ਜ਼ਾਇਕਾ ਬਣੇਗਾ। ਹਾਂ ਅੱਛਾ ਇਹਦੇ ਵਿੱਚ ਮੈਨੂੰ ਇਹ ਦੱਸੋ ਪਾਉਣਾ ਕੀ ਕੀ ਆ? ਸਾਰਾ ਕੁਝ ਤਾਂ ਰੈਸਪੀ ਇੱਥੇ ਦੱਸ ਦਿਓ। ਸਭ ਤੋਂ ਪਹਿਲੇ ਭੁੰਨਣ ਵਾਲਾ ਵਾ ਪਿਆਜ਼, ਪਿਆਜ਼ ਭੁੰਨਣਾ, ਠੀਕ ਆ। ਉਸ ਤੋਂ ਬਾਅਦ ਪਹਿਲਾਂ ਇਹਨੇ ਪਿਆਜ਼ ਬਰਾਉਨ ਕਰ ਲਿਆ ਸੀ, ਘਿਓ ਗਰਮ ਕਰਕੇ ਹਾਂ ਪਿਆਜ਼ ਵਿੱਚ ਸਿੱਟ ਦਿੱਤਾ। ਜਦੋਂ ਬਰਾਉਨ ਹੋ ਗਿਆ ਤੇ ਇਹਨੇ ਸਿੱਟ ਦਿੱਤਾ ਗੋਸ਼ਤ। ਠੀਕ ਚਿਕਨ ਆ, ਜਿਹੜਾ ਵਾ ਠੀਕ ਆ, ਚਿਕਨ ਉਹ ਵਿੱਚ ਸਿੱਟਾ। ਚਿਕਨ ਜਿਹੜਾ ਵਾ ਉਹਦੇ ਛੋੜ ਭੁੰਨਣ ਡਿਆ ਵਾ। ਹੁਣ ਸਿੱਟ ਦਿੱਤਾ ਪੇਸਟ ਲਸਣ ਦਾ। ਠੀਕ ਆ, ਬਾਕੀ ਰਹਿ ਗਿਆ ਵਾ ਇਹਦੇ ਕੋਲੇ ਮਸਾਲੇ ਜਿਹੜੇ ਆ, ਹਰੀ ਮਿਰਚ ਰਹਿ ਗਈ ਆ ਕੁੱਟੀ ਹੋਈ, ਠੀਕ ਤੇ ਆ। ਵਾਈਟ ਮਿਰਚ ਵਾ ਤੇ ਹਨਾ ਬਦਾਮ ਤੇ ਕਾਜੂ ਆ ਥੋੜੇ ਕਾਜੂ ਆ ਥੋੜੇ ਉਹ ਜਿਹੇ। ਵਿੱਚ ਪਾਉਣੇ ਆ ਤੇ ਆ ਮਸਾਲੇ ਆ। ਹਾਂ ਅੱਛਾ ਆਹ ਕਿਹੜਾ ਕੰਮ ਆ ਬਈ ਤੁਹਾਡਾ? ਅਖੀ ਖਾਲਾ ਆਹ ਕਿਹੜੀ ਚੀਜ਼ ਆ? ਇਹ ਜੀਰਾ ਆ। ਆ ਜ਼ੀਰਾ ਵਾ ਪੀਸਿਆ ਹੋਇਆ ਹਾਂ ਤੇ ਉਹ ਦੂਸਰੀ ਜਿਹੜੀ ਆ ਉਹ ਇਲਾਚੀ ਮੋਟੀ ਤੇ ਹਨਾ ਹੈਗਾ ਵਾ ਥੋੜਾ ਜਿਹਾ ਉਹਦੇ ਵਿੱਚ ਖੜਾ ਮਸਾਲਾ ਠੀਕ ਆ। ਪੀ ਕੇ ਰੱਖਿਆ ਵਾ। ਟੈਨਸ਼ਨ ਕੀ ਟੈਨਸ਼ਨ ਆ? ਤੇ ਪਿਆਜ਼ ਜਿਹੜਾ ਨਾ ਅੱਗ ਜ਼ਿਆਦਾ, ਹਾਂ ਆ ਕੱਪ ਅੱਗ ਕਿੱਥੇ ਬਹੁਤੀ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ ਪਈ। ਪਾਗ ਥੋੜੀ ਕਰ ਇਹਦਾ ਕਿੰਨੀ ਅੱਗ ਆ। ਲੈ ਲੋ ਨਿਕਲ ਗਈ ਅੱਗ ਤਾਂ। ਹੁਣ ਵੇਖਿਓ ਹੁਣ ਧੂਏ ਨਾਲ ਤੁਹਾਡੀ ਤਬਾਹੀ ਲੱਥਦੀ ਨਹੀਂ। ਹੁਣ ਮੈਂ ਮਾਰ ਦੇਣਾ ਕੱਲਾ ਕਰ। ਬੇਬੇ ਨੇ ਸਾੜ ਦੇਣਾ, ਮੈਂ ਤੈਨੂੰ ਦੱਸ ਦਵਾਂ, ਆਪ ਹੀ ਪਕਾ ਲਾ ਹੁਣ ਆਪਾਂ ਗੋਸ਼ਤ ਕਰਨਾ ਵਾ ਬਰਾਊਨ। ਸਾਰਾ ਹੀ। ਉਸ ਤੋਂ ਬਾਅਦ ਆਪਾਂ ਪਾਉਣੇ ਇਹਦੇ ਵਿੱਚ ਮਸਾਲੇ, ਠੀਕ ਆ। ਵੀ ਬਾਕੀ ਕੋਈ 2-3 ਚੀਜ਼ਾਂ ਜਿਹੜੀਆਂ ਪਾਉਣੀਆਂ ਆਪਾਂ, ਹਾਂ ਠੀਕ ਆ। ਉਹ ਵਾਲਾ ਪਾ ਕੇ ਹਾਂ। ਉਸ ਤੋਂ ਬਾਅਦ ਆ ਬਦਾਮ ਤੇ ਕਾਜੂ ਦਾ ਹੈਗਾ ਭੁੰਨ ਬਣਾ ਕੇ ਤੇ ਫਿਰ ਪੱਕ ਕੇ ਤੇ ਫਿਰ ਖਾ ਲੈਣਾ। ਹਾਂ, ਫਿਰ ਇਹਨੂੰ ਗੱਲ ਹੀ ਮੁੱਕ ਗਈ। ਪਾਉਣਾ ਹੈਗਾ। ਉਸ ਤੋਂ ਬਾਅਦ ਕਰੀਮ ਪਾਉਣੀ ਹੈਗੀ ਆ, ਫਿਰ ਪੱਕ ਜਾਣਾ ਹੈਗਾ ਵਾ। ਮਤਲਬ ਇਹ ਬਾਵਾ ਲੰਮਾ ਕੰਮ ਆ। ਇਹਨੂੰ ਲੱਗਣੇ 15 ਮਿੰਟ, 15 ਮਿੰਟ ਪੱਕ ਜਾਣਾ ਇਹ। 15 ਤੋਂ 20 ਮਿੰਟ ਲੈ ਉਹਨੂੰ ਲੱਗ ਪਿਆ। ਹਾਂ ਲਾਪਿਆ ਬਰਾਊਨ ਹੋਣ। ਲੋ ਜੀ ਇਹ ਅੱਜ ਨਾ ਪੱਕਾ ਹੀ ਖਾਵਾਂਗੇ ਇਹਨਾਂ ਦੇ ਹੱਥ ਦਾ। ਉਹ ਪਿਆਜ਼ ਬਹੁਤ ਥੋੜੇ ਕੱਟੇ। ਇਹਨੂੰ ਹੁਣ ਨਾ ਮਿੰਟ ਮਾਰ ਕੇ ਗੱਲ ਮੇਰੇ ਤੇ ਪਾਤੀ ਕਿ ਤੂੰ ਪਿਆਜ਼ ਥੋੜੇ ਕੱਟੇ ਆ, ਤੇ ਮੈਂ ਪਿਆਜ਼ ਬਿਲਕੁਲ ਥੋੜੇ ਨਹੀਂ ਸੀ ਕੱਟੇ, ਮੈਂ ਚੰਗੇ ਭਲੇ ਪਿਆਜ਼ ਕੱਟੇ ਆ। 3 ਪਿਆਜ਼ ਜਿਹੜੇ ਏਡੇ ਪਿਆਜ਼ ਕੱਟੇ, 3 ਮੈਂ ਗ੍ਰੇ ਫਰੂਟ ਜਿੱਡੇ ਛੋਟੇ ਸੀ। ਇਹਨਾਂ ਨੇ ਨਹੀਂ ਹਟਣਾ। ਇਹ ਹੁਣ ਨਾਲ ਦੀ ਨਾਲ ਪਕਾਈ ਜਾਣਾ। ਆਪਾਂ ਕੁਝ ਗੱਲਾਂ ਵੀ ਸਾਂਝੀਆਂ ਕਰ ਲਈਏ। ਅਕਸਰ ਵੀਰ ਭਰਾ ਦੇ ਵਿੱਚ ਮੈਂ 1-2 ਕਮੈਂਟ ਵੇਖੇ ਸੀ, ਉਹ ਕਹਿੰਦੇ ਸੀ ਕਿ ਪਾਕਿਸਤਾਨ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਤੇ ਇਸ ਕਰਕੇ ਤੁਸੀਂ ਪੰਜਾਬੀ 'ਚ ਕਮੈਂਟ ਨਾ ਕਰਿਆ ਕਰੋ। ਮੈਂ ਇੱਥੇ ਥੋੜਾ ਦੱਸਦਾ ਚੱਲਾਂ ਕਿ ਪੰਜਾਬੀ ਜਿਹੜੀ ਆ 2 ਕਿਸਮਾਂ ਦੀ ਆ। ਲਿਖਣ ਦੇ ਵਿੱਚ, ਬੋਲਣ 'ਚ ਤਾਂ ਸੇਮ ਆ, ਲੇਕਿਨ ਰਾਈਟਿੰਗ ਸੈਂਸ ਦੇ ਵਿੱਚ ਪੰਜਾਬੀ ਹੈਗੀ ਆ। ਪੰਜਾਬੀ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਆ ਤੇ ਪਾਕਿਸਤਾਨ ਦੇ ਵਿੱਚ ਲਿਖੀ ਜਾਂਦੀ ਆ ਸ਼ਾਹਮੁਖੀ ਦੇ ਵਿੱਚ। ਐਂ ਕਰ ਉਹਦੇ ਵਿੱਚ ਡਿਫਰੈਂਸ ਕਰਨਾ ਹੋਵੇ ਕਿ ਜਿਹੜਾ ਪੀਰਾਂ ਪੈਗੰਬਰਾਂ ਨੇ ਜਿਹੜੀ ਪੰਜਾਬੀ ਦੇ ਵਿੱਚ ਬੁੱਕਸ ਲਿਖੀਆਂ ਵਾ, ਜਿਹੜੇ ਅਲਫਾਬੈਟਸ ਲਿਖੇ ਨੇ, ਉਹ ਸ਼ਾਹਮੁਖੀ ਆ। ਜਿਹੜੀ ਸ਼ਾਹਾਂ ਨੇ ਸਿਰਜੀ ਆ ਉਹ ਸ਼ਾਹਮੁਖੀ, ਤੇ ਜਿਹੜੀ ਗੁਰੂਆਂ ਨੇ ਸਿਰਜੀ ਆ, ਗੁਰੂਆਂ ਪੀਰਾਂ ਨੇ, ਉਹ ਹੈਗੀ ਆ ਜੀ ਗੁਰਮੁਖੀ। ਸਮਝ ਰਹੇ ਹੋ ਗੱਲ? ਸੋ ਇਸ ਕਰਕੇ ਪਾਕਿਸਤਾਨ ਦੇ ਵਿੱਚ ਸ਼ਾਹਮੁਖੀ ਚੱਲਦੀ ਹੈ, ਜਿਹਦੇ ਵਿੱਚ ਤੁਸੀਂ ਉਰਦੂ ਸੈਂਸ ਕਹਿੰਦੇ ਹੋ, ਉਹ ਸ਼ਾਹਮੁਖੀ ਆ। ਤੇ ਜਿਹੜੀ ਗੁਰਮੁਖੀ ਆ ਉਹ ਚੜ੍ਹਦੇ ਪੰਜਾਬ ਦੇ ਵਿੱਚ ਚੱਲਦੀ ਆ। ਸੋ ਇਸ ਕਰਕੇ ਸਾਡੇ ਇੱਧਰ ਗੁਰਮੁਖੀ ਨਹੀਂ ਪੜ੍ਹਾਈ ਜਾਂਦੀ। ਪੰਜਾਬੀ ਜ਼ਰੂਰ ਮਤਲਬ ਸਾਡੀ ਸਮਝ ਆਉਂਦੀ ਆ ਸਾਨੂੰ ਲਿਖੀ ਹੋਈ, ਲੇਕਿਨ ਗੁਰਮੁਖੀ ਦੇ ਵਿੱਚ ਲਿਖੀ ਸਮਝ ਨਹੀਂ ਆਉਂਦੀ। ਇਸ ਕਰਕੇ ਮੈਂ ਬੋਲਦਾ ਹੁੰਦਾ ਕਿ ਵੀਰ ਭਰਾ ਜਿਹੜੇ ਵੀ ਵੇਖਦੇ ਆ, ਕਮੈਂਟ ਕਰਦੇ ਆ, ਉਹ ਗੁਰਮੁਖੀ 'ਚ ਨਾ ਕਰੋ ਯਾਰ, ਤੁਸੀਂ ਮੈਸੇਜ ਟਾਈਪ ਦੇ ਵਿੱਚ ਕਰ ਲਓ, ਜਿਵੇਂ ਆਪਾਂ ਆਮ ਮੈਸੇਜਾਂ ਦੇ ਵਿੱਚ ਗੱਲਾਂ ਬਾਤਾਂ ਮਾਰੀ ਦੀਆਂ। ਤੇ ਬਾਕੀ ਜਿਹੜਾ ਹੈਗਾ ਵਾ ਦੁੱਧ ਦਾ ਰੇਟ ਆ ਸਾਡੇ ਇੱਥੇ 200 ਤੇ 20-30 ਰੁਪਏ ਲਾਹੌਰ ਆ, ਤੇ ਆਮ ਪਿੰਡਾਂ ਥਾਵਾਂ ਦੇ ਵਿੱਚ 100 ਤੇ 40 ਰੁਪਏ, 145 ਰੁਪਏ, 135 ਰੁਪਏ ਦੇ ਹਿਸਾਬ ਨਾਲ ਦੁੱਧ ਆ ਸਾਡੇ ਇੱਥੇ। ਸੋ ਇਹ ਗੱਲਾਂ ਹੋ ਗਈਆਂ ਸਾਰੀਆਂ। ਸੋ ਹੁਣ ਜੀ ਆ ਗਈ ਆਪਾਂ ਦੁਬਾਰਾ ਆਪਦੀ ਕੜਾਈ ਤੇ ਬੇਬੇ ਕਹਿੰਦਾ ਵੀ ਗਰੇਵੀ ਨਹੀਂ ਬਣਦੀ ਪਈ। ਆਹੋ ਇਹ ਕਹਿੰਦਾ ਗ੍ਰੇਵੀ ਨਹੀਂ ਬਣਨੀ ਤੇ ਮੈਂ ਪਿਆਜ਼ ਇਹ ਥੋੜੇ ਕੱਟੇ ਆ ਡੇਰੇ ਵਾਲੇ ਨੇ ਤੇ ਤਾਂ ਕਰਕੇ ਹਨਾ ਗਾੜਾ ਨਹੀਂ ਬਣਨਾ। ਇਹਦਾ ਕੰਮ ਸੀ ਇਹ, ਤੇ ਮੈਨੂੰ ਪੁੱਛ ਲੈਂਦੇ ਤੁਸੀਂ ਪਿਆਜ਼ ਥੋੜੇ, ਮੈਂ ਤਾਂ ਵੇਖੇ ਹੀ ਨਹੀਂ ਹੈਗੇ। ਮੈਂ ਵੀ ਨਹੀਂ ਦੇਖੇ। ਚਲੋ ਖੈਰ ਜਿੱਦਾਂ ਦਾ ਵੀ ਇਹ ਬਣੂਗਾ, ਪਰਾਂਦੀ ਪੋ ਸਰਾਂਦੀ ਪੋ ਲੱਕ ਤੇ ਵਿਚਾਲੇ ਹੀ ਹੋਣਾ ਨਾ। ਇਹ ਪਕਣਾ ਤੇ ਖਾਣਾ ਤੇ ਹੈਗਾ ਹੀ ਆ। ਖਾਣਾ ਵੀ ਹੈਗਾ ਵਾ, ਜਿਹੜੀ ਹੋ ਗਈ ਬਸ।
ਅੱਲਾ ਹੀ ਖੈਰ ਸੁਖ ਰੱਖੇ। ਦੱਸਦੀ ਮੈਂ ਨਹੀਂ ਜ਼ਿਆਦਾ, ਮੈਂ ਕਹਿੰਦੀ ਵੀ ਇਹ ਮੁੰਡਾ ਕਹਿੰਦਾ ਮੈਂ ਨਾ ਇਹ ਕੰਮ ਸ਼ੁਰੂ ਕਰਨਾ ਵਾ ਆਪਦੇ ਘਰੇ ਤੇ ਤਾਂ ਕਰਕੇ ਫਿਰ ਮੈਂ ਕਹਿੰਦੀ ਇਹਨੂੰ ਆਪ ਹੀ ਆ ਜਾਣਾ ਬੇਬੇ ਘਰ ਘਰ ਇਹ ਤਾਂ ਵਿਆਹ ਤੋਂ ਪਹਿਲੇ ਸਿੱਖਣਾ ਚਾਹੀਦਾ ਸਾਨੂੰ। ਹਾਂ ਪਸੀਨੇ ਤੇ ਇੱਥੇ ਹੀ ਛੁੱਟ ਗਏ ਤੇ ਆਹ ਗੱਲਾਂ ਗੋਸ਼ਤ ਪਕਾਉਂਦੇ ਤੇ ਖੈਰ ਚਲੋ ਕੋਈ ਨਹੀਂ। ਹਲੇ ਤਾਂ ਇਹਨੇ ਹਲੇ ਤਾਂ ਸਫਾਈ ਸਿੱਖਣੀ ਆ, ਹਲੇ ਤਾਂ ਹੋਰ ਬੜਾ ਕੁਝ ਸਿੱਖਣਾ। ਲੀੜੇ ਧੋ ਲੈਣਾ ਮੈਂ ਸਾਰੇ ਕੰਮ ਕਰ ਲੈਂਦਾ। ਇਹ ਮਿਰਚਾਂ ਹੁਣੇ ਨਹੀਂ ਸੀ ਪਾਉਣੀਆਂ, ਕਹਿੰਦੇ ਬਾਅਦ ਚ ਪਾਉਣੀਆਂ। ਮੈਨੂੰ ਲੱਗਦਾ ਇਹ ਮਗਰੋਂ ਲਾਉਂਦਾ ਪਿਆ ਬੇਬੇ ਹੁਣ। ਕੌਣ? ਤੂੰ ਮੈਂ ਸਾਰਾ ਕੁਝ ਇੱਕੋ ਦਫਾ ਸਿੱਟ ਵੀ ਦਵਾਂ ਨਾ ਹਾਂ ਇਹ ਫਿਰ ਵੀ ਬਣ ਜਾਣਾ ਉਦਾਂ ਹੀ। ਨਹੀਂ ਬਾਣੀ ਜਾਣਾ ਵਾ, ਲੇਕਿਨ ਇੱਕ ਤਰੀਕਾ ਜਿਹੜਾ ਹੁੰਦਾ ਵਾ। ਇਹ ਤਾਂ ਮੈਂ ਬਣਾ ਰਿਹਾ ਨਾ, ਮੈਨੂੰ ਬਣਾਉਣ ਦੇ ਫਿਰ। ਲੋ ਆਈ ਜਾਨ ਬਣਾ ਹੀ ਲੈਣ ਦਿਓ, ਵੇਖਦੇ ਆਂ ਵੀ ਐਂਡ ਤੇ ਇਹ ਕਿਹੜਾ ਕੱਟਾ ਖੋਲਦਾ। ਵੇਖ ਲੈਨੇ ਵੀ ਅੱਜ ਕਿਹੜਾ ਸੱਪ ਨਿਕਲਦਾ ਨਾ। ਕੋਈ ਨਾ ਕੋਈ ਕੱਟਾ ਤੇ ਖੁੱਲੂਗਾ ਹੀ ਨਾ। ਕੋਈ ਸੱਪ ਤਾਂ ਨਿਕਲੂਗਾ ਹੀ ਨਾ। ਬੀਨ ਵਜਾਈ ਜਾਂਦਾ, ਇਹਨੂੰ ਵਜਾ ਹੀ ਲੈਣ ਦਿਓ। ਅੱਜ ਵੇਖਦੇ ਆਂ ਵੀ ਕੀ ਕਰਦਾ ਇਹ। ਕੀ ਕਹਿਣਾ ਤੂੰ? ਬਹੁਤ ਔਖਾ ਕੰਮ ਆ, ਬਹੁਤ ਮਹਿੰਗੀ ਟ੍ਰੀਟ। ਮੈਂ ਉਸੇ ਚਾਚ ਹੀ ਰਿਹਾ ਗੈਸ ਵਾਲੇ। ਮੈਂ ਕਿਹਾ ਆਵਾਂਗਾ ਬਣਾਵਾਂਗਾ, ਅੱਲਾ ਲਾ ਖੈਰ ਸੱਲਾ। ਹਾਏ ਹਾਏ ਹੱਥ ਵਿਖਾ ਮੜੇ ਜੇ ਸਾਰਿਆਂ ਨੂੰ। ਉੱਥੇ ਖਾ ਲਿਆ। ਓਏ ਲੋ ਜੀ ਆ ਪਾਉਣ ਲੱਗਾ ਵੀ ਵਾਈਟ ਪੇਪਰ, ਮਤਲਬ ਚਿੱਟੀ ਮਿਰਚ। ਬਹੁਤ ਆ, ਧੂਆਂ ਵੀ ਅੱਖ 'ਚ ਪੈ ਗਿਆ। ਬਹੁਤ ਆ। ਚੁੱਪ ਕਰ ਯਾਰ ਰੌਲਾ ਕੀ ਮੈਂ ਕਰਾਂ? ਮਾਰ ਫੂਕਾ ਬੇਬੇ। ਉਹ ਜੇ ਸਹੀ ਆ ਪੁੱਤ, ਕੰਮ ਇਦਾਂ ਹੀ ਕਰੀਦੇ ਆ। ਇਦਾਂ ਹੁੰਦੇ, ਕਹਿੰਦਾ ਬੀਬੀਆਂ ਬਹੁਤ ਔਖੀਆਂ ਕਰਦੀਆਂ ਵਾ। ਹਾਂ ਤੇ ਬੀਬੀਆਂ ਔਖੀਆਂ ਹੁੰਦੀਆਂ ਵਾ। ਓਏ ਹੋਏ ਹੋਏ ਤਬਾਈ ਨਹੀਂ ਲੱਗੀ ਮੁੰਡੇ ਦੀ। ਆ ਲਾੜਾ ਜੀ ਬੇਬੇ। ਕੋਈ ਨਹੀਂ ਠੀਕ ਆ ਮੌਜਾ, ਠੀਕ ਆ। ਹੌਸਲਾ ਹੌਸਲਾ ਮੁੰਡੇ ਤਾਂ ਨਿਕਲ ਗਿਆ ਸਾਰਾ ਹੀ ਨਿਕਲ ਗਿਆ। ਲੋ ਜੀ ਇਹ ਇੱਧਰ ਹੁਣ ਰੋਟੀਆਂ ਦਾ ਪ੍ਰਬੰਧ ਹੋਣ ਲੱਗਾ, ਆਟਾ ਗੁੰਨਣ ਲੱਗਿਆ ਬੇਬੇ। ਹਾਂ ਕੀ ਕਰਾਂ ਹੁਣ? ਅੱਗ ਕੀ ਕਰਨੀ? ਅੱਗ ਮੈਂ ਕਿਦਾਂ ਹੌਲੀ ਕਰ ਦੇਣ, ਕੱਢ ਦੇ ਬਾਹਰ। ਲੈ ਹੋ ਗਈ ਹੌਲੀ। ਇਹ ਕਿਹੜਾ ਅੱਗ ਦਾ ਉੱਥੇ ਵੀ ਚੁੱਲ੍ਹਾ ਵੀ ਗੈਸ ਵਾਲਾ ਐ ਕਰਨਾ, ਇਹਨੂੰ ਬਾਹਰ ਕੱਢਣਾ ਤੇ ਹਲਕੀ ਹੋ ਜਾਣੀ ਆ। ਦਹੀਂ ਪਾ ਚੱਲ। ਚੁੱਪ ਕਰ ਜਾ। ਕੀ ਰੌਲਾ ਕੀ ਆ ਬੇਬੇ? ਚੁੱਲ੍ਹਾ ਚੌਂਕਾ ਨਹੀਂ ਸਾਂਭ ਸਕਦਾ ਮੈਂ ਤਾਂ ਹਿਸਾਬ ਲਾਇਆ ਹਨਾ। ਸਾਂਭ ਲੂਗਾ ਜੇ ਸਾਂਭਣਾ ਹੋਇਆ ਤੇ ਦਹੀਂ ਪਾਓ ਵਿੱਚ, ਉਹ ਨਾ ਹੋਵੇ ਥੱਲੇ ਲੱਗ ਜਾਵੇ। ਇਹਨੇ ਲਾ ਦੇਣਾ ਥੱਲੇ, ਮੈਨੂੰ ਲੱਗ ਨਹੀਂ ਰਿਹਾ। ਕਰੂਗਾ ਕਾਰਾ। ਬਿਸਮਿਲ੍ਲਾ। ਏ ਬਿਸਮਿਲ੍ਲਾ ਦੀ ਬਰਕਤ। ਲੋ ਜੀ ਨਹੀਂ ਚੱਕ ਲੂਗਾ ਚੰਗਾ। ਚੱਕ। ਦਹੀਂ ਪਾਉਣ ਦਾ ਤਰੀਕਾ ਜਿਹੜਾ ਨਾ ਅੱਛਾ ਲੱਗਾ। ਇਸੇ ਤਰ੍ਹਾਂ ਹਾਂ ਤੇ ਥੱਲੇ ਨਾ ਬਸ ਲੱਗਿਆ ਹੋਵੇ, ਇਹਨਾਂ ਨਾਲ ਵਿੱਚ ਮਾਰ, ਗੋਸ਼ਤ ਖੁਰ ਜਾਵੇ ਦਹੀਂ 'ਚ, ਬਸ ਹਲਕਾ ਜਿਹਾ ਮਾਰ। ਹਲਕਾ ਕੀ ਅੱਗ ਕਰ ਦੇ, ਹਲਕੀ ਜਿਹੀ ਅੱਗ ਕਰ ਦੇ, ਜਿਵੇਂ ਦਾ ਹਲਕਾ ਤੂੰ ਹੋਇਆ ਪਿਆ ਨਾ ਉਵੇਂ ਦਾ ਕਰ ਦੇ। ਲੋ ਜੀ ਜਿਹੜਾ ਕਹਿੰਦਾ ਸੀ ਵੀ ਮੈਂ ਅੱਜ ਬਣਾਉਣਾ ਹੀ ਬਣਾਉਣਾ ਸਾਲਣ, ਤੇ ਇਹਨੇ ਬਣਾ ਲਿਆ ਵਾ। ਹਾਂ ਤੇ ਹਲੇ ਤੱਕ ਸੋਚਦਾ ਵਾ ਵੀ ਇਹਦਾ ਬਣੂਗਾ ਕੀ। ਹਲਦੀ ਬਹੁਤੀ ਪਾ। ਤੇ ਹਲਦੀ ਹੁਣ ਕਹਿੰਦਾ ਬਹੁਤੀ ਪਾਤੀ ਆ, ਤੇ ਬਰਹਾਲ ਜੋ ਵੀ ਬਣੂਗਾ ਸਾਲਣ ਬਣੂਗਾ ਨਾ, ਰੋਟੀ ਤੇ ਖਾਦੀ ਜਾਊਗੀ। ਰੋਟੀ ਤੇ ਖਾਦੀ ਜਾਊਗੀ ਨਾ। ਤੇ ਵੈਸੇ ਇਹ ਆਉਣਾ ਚਾਹੀਦਾ, ਮੁੰਡਿਆਂ ਨੂੰ ਕੰਮ ਕਰਨਾ ਚਾਹੀਦਾ ਵਾ। ਕਦੀ ਮਾਵਾਂ ਨਹੀਂ ਘਰੇ ਹੁੰਦੀਆਂ, ਕਦੀ ਇਹਨਾਂ ਦੀਆਂ ਘਰ ਵਾਲੀਆਂ ਨਹੀਂ, ਤੀਵੀਆਂ ਨਹੀਂ ਘਰੇ ਹੁੰਦੀਆਂ। ਤੇ ਇਹਨਾਂ ਨੂੰ ਬਣਾਉਣਾ ਚਾਹੀਦਾ ਵਾ, ਸਿੱਖਣਾ ਚਾਹੀਦਾ, ਹਰ ਕੰਮ ਆਉਣਾ ਚਾਹੀਦਾ ਵਾ। ਇਹ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਬੇਬੇ ਤਾਂ ਹੀ ਸਿਖਾਉਣੇ ਸਾਨੂੰ। ਨਹੀਂ ਇਹ ਨਹੀਂ ਮਤਲਬ ਤੁਸੀਂ ਆ ਸ਼ੌਕ ਨਾ ਕੀਤਾ ਨਾ ਆਪਦਾ। ਨਹੀਂ ਸਾਨੂੰ ਤਾਂ ਸ਼ੌਕ ਆ, ਇਸ ਤਾਂ ਕਰਦੇ ਆ। ਸ਼ੌਕ ਨਾ ਕੀਤਾ। ਵੈਸੇ ਮੈਂ ਕਹਿੰਨੀ ਆ ਕਿ ਬੱਚਿਆਂ ਨੂੰ ਆਉਣਾ ਚਾਹੀਦਾ ਵਾ, ਹਰ ਕੰਮ ਭਾਵੇਂ ਆਉਣਾ ਕੁੜੀ ਹੋਵੇ ਚਾਹੀਦਾ। ਭਾਵੇਂ ਮੁੰਡਾ ਹੋਵੇ, ਆਉਣਾ ਚਾਹੀਦਾ। ਹਾਂ ਮੈਂ ਤੇ ਇਹ ਕਹਿੰਨੀ ਆ ਕਿ ਜਿਹੜੀਆਂ ਕੁੜੀਆਂ ਵਾ ਸਕੂਟਰ ਚਲਾਉਂਦੀਆਂ ਵਾ, ਹਾਂ ਗੱਡੀਆਂ ਚਲਾਉਣੀਆਂ ਚਾਹੀਦੀਆਂ, ਜੌਬ ਕਰਦੀਆਂ ਵਾ, ਹਾਂ। ਬੰਦਿਆਂ ਦੇ ਨਾਲ ਮਤਲਬ ਇੰਡੀਪੈਂਡੈਂਟ ਥੋੜਾ ਹੋਣਾ ਚਾਹੀਦਾ ਬੰਦੇ ਨੂੰ। ਹਾਂ ਕੁੜੀ ਆ ਪੱਠੇ ਵੜਦੀ ਆ, ਮਾਲ ਨੂੰ ਪਾਉਂਦੀ ਆ, ਗੋਹਾ ਚੱਕਦੀ ਆ, ਜੋ ਵੀ ਕਰਦੀ ਆ ਸਾਰਾ ਬੰਦੇ ਵਾਲੇ ਕੰਮ ਕਰਦੀ ਆ, ਕਰਨੇ ਚਾਹੀਦੇ ਆ। ਆਉਣੇ ਚਾਹੀਦੇ ਦੁਨੀਆ ਤੇ। ਕੋਈ ਕੰਮ ਜਿਹੜਾ ਵੀ ਉਹ ਇਹ ਐ ਨਹੀਂ ਵੀ ਆ ਬੁੜੀ ਕਰ ਸਕਦੀ ਆ ਬੰਦਾ ਕਰ ਸਕਦਾ। ਸਾਰਿਆਂ ਨੂੰ ਬਰਾਬਰ ਦੇ ਉੱਤੇ ਕੰਮ ਕਰਨਾ ਚਾਹੀਦਾ। ਵੈਸੇ ਵੀ ਅੱਜ ਕੱਲ ਜਿੰਨੀ ਮਹਿੰਗਾਈ ਆ ਜਾਂ ਜਿੰਨਾ ਸਿਆਪਾ ਹੋਇਆ ਮੌਜਾ ਗਵਰਨਮੈਂਟਾਂ ਦਾ, ਤੇ ਇੱਥੇ ਤੇ 2 ਜੀ ਘਰ ਦੇ ਇੱਕ ਕਮਾਉਣ ਵਾਲਾ ਹੋਵੇ ਤਾਂ ਘਰ ਨਹੀਂ ਚੱਲਦਾ। ਹਾਂ ਮਤਲਬ ਵੀ ਜਿੰਨੇ ਬਹੁਤੇ ਕਮਾਉਣ ਵਾਲੇ ਬੁੜੀ ਬੰਦਾ ਰਲ ਕੇ ਕੰਮ ਕਰਨਗੇ ਤਾਂ ਫੇਰ ਹੀ ਗੱਲ ਆ। ਹਾਂ ਤੇ ਕਰਨਾ ਚਾਹੀਦਾ ਵਾ, ਸਾਰਾ ਕੰਮ ਕਰਨਾ ਚਾਹੀਦਾ ਵਾ। ਬੱਚਿਆਂ ਨੂੰ ਆਉਣਾ ਚਾਹੀਦਾ ਵਾ, ਇਹ ਵੀ ਕਰਨਾ ਚਾਹੀਦਾ ਵਾ। ਜਿਹੜੇ ਦੂਸਰੇ ਬੰਦਿਆਂ ਵਾਲੇ ਕੰਮ ਆ ਬੰਦਿਆਂ ਨੂੰ ਉਹ ਵੀ ਕਰਨੇ ਉਹ ਵੀ ਚਾਹੀਦੇ ਆ, ਕਰਨੇ ਚਾਹੀਦੇ ਆ। ਤੇ ਰਲ ਮਿਲ ਕੇ ਕਰਨਗੇ ਤੇ ਸਾਰਾ ਇਹਨਾਂ ਦਾ ਨਿਜ਼ਾਮ ਜਿਹੜਾ ਹੈ ਸਿੱਧਾ ਹੋਊਗਾ, ਜ਼ਿੰਦਗੀ ਸੌਖੀ ਹੋ ਜਾਊਗੀ, ਜ਼ਿੰਦਗੀ ਆਸਾਨ ਹੋ ਜਾਊਗੀ। ਤੇ ਪਰ ਜਿੰਨੀ ਮਹਿੰਗਾਈ ਆ, ਜਿੰਨੀ ਇਸ ਪਾਕਿਸਤਾਨ 'ਚ ਅੱਗ ਲੱਗੀ ਆ, ਇਹ ਮੇਰੇ ਖਿਆਲ 'ਚ ਹੁਣ ਨਹੀਂ ਬੋਝ ਸਕਦੀ। ਬੇਬੇ ਗਵਰਨਮੈਂਟਾਂ ਨੂੰ ਨਹੀਂ ਪੈਣਾ। ਜਿੱਥੇ 1000 ਦੀ ਅਸੀਂ ਚੀਜ਼ ਹੈ ਨਾ ਉਹ ਜਿਹਾ 5000 ਦੀ ਹੈ ਨਾ ਹੋ ਗਈ ਆ ਇੰਨੀ ਮਹਿੰਗਾਈ ਹੋ ਗਈ ਆ। ਤੇ ਇਹ ਫਿਰ ਇਦਾਂ ਹੀ ਆ ਕਿ ਰਲ ਮਿਲ ਕੇ ਕਰਾਂਗੇ ਤੇ ਆਪਾਂ ਆਪਦਾ ਚੁੱਲ੍ਹਾ ਚੌਂਕਾ ਜਿਹੜਾ ਉਹ ਚਲਾ ਸਕਦੇ ਆ। ਸਹੀ ਗੱਲ ਆ। ਆ ਜਿਹੜਾ ਪੰਗਾ ਪਾਇਆ ਸੀ ਇਹ ਪੂਰਾ ਹੋ ਚੱਲਾ ਵਾ ਹੁਣ। ਤੇ ਜਿਹੜਾ ਲੂਣ ਹੈ ਨਾ ਉਹ ਮਿੰਟ ਬਾਅਦ ਪਾਉਂਦਾ, ਇੱਕੋ ਵਾਰੀ ਮੈਨੂੰ ਪਾਉਣ ਨਹੀਂ ਦਿੰਦਾ, ਆਪ ਹੀ ਕਾਰੀਏ ਵਗੈਰ ਬੜਿਆ ਹੋਇਆ ਵਾ। ਤੂੰ ਨਮਕ ਘੱਟ ਖਾਂਦੀ ਸੀ ਤੇ ਲੂਣ ਮਾੜਾ ਪਾਈ ਜਾਂਦਾ, ਮਾੜਾ ਪਾਈ ਜਾਂਦਾ ਵਾ। ਤੇ ਬਾਕੀ ਆ ਜਿਹੜਾ ਸਮਾਨ ਕੱਟਿਆ ਵਾ ਇਹ ਵਿੱਚ ਪਾਉਂਦੇ ਆਪਾਂ, ਥੋੜੀ ਜਿਹੀ ਡੈਕੋਰੇਸ਼ਨ ਕਰ ਦਾਂਗੇ ਇਹਦੇ ਨਾਲ। ਡੈਕੋਰੇਸ਼ਨ ਕਿਹੜਾ ਆਪਾਂ ਕਿਤੇ ਲੈ ਕੇ ਜਾਣਾ ਵਾ, ਕਰੀਮ ਪਾਓ ਬਈ। ਤੇ ਹੁਣ ਆਪਾਂ ਪਾਉਣੇ ਲਓ ਜੀ ਆਖਰੀ ਮਰਹਲਾ ਇਹ ਹੈਗਾ ਵਾ ਇਸ ਕੜਾਈ ਦਾ
ਜਿਹੜੀ ਕਰੀਮ ਆ ਆਖਰੀ ਮਰਲਾ ਨਿੰਬੂ ਦਾ ਤੇ ਧਨੀਏ ਦਾ ਵਾ ਅੱਛਾ ਤੇ ਕੱਚਾ ਜਿਹੜਾ ਲਸਣ ਆ ਉਹਦਾ ਵਾ ਇਹ ਜਦੋਂ ਇਹਨਾਂ ਨੇ ਅੱਜ ਐਂਡ ਕੀਤਾ ਮੈਂ ਵੇਖਦਾ ਮੈਂ ਵੀ ਐਂਡ ਤੇ ਬਣਾਉਂਦੇ ਕਿ ਮੈਂ ਤੁਹਾਨੂੰ ਹਲੇ ਕੜਾਈ ਨਹੀਂ ਉੱਤੋਂ ਸ਼ਕਲ ਨਹੀਂ ਵਿਖਾਊਂਗਾ ਮੈਨੂੰ ਲੱਗ ਰਿਹਾ ਇਹਨਾਂ ਨੇ ਬੜੀ ਵਿਗਾੜੀ ਹੋਈ ਆ ਆਪਾਂ ਤੁਹਾਡੇ ਸਾਹਮਣੇ ਹੀ ਹੈ ਨਾ ਰੰਗ ਬਦਲ ਗਿਆ ਬਸ ਆਹ ਅਫਸੋਸ ਆ ਮੁੰਡੇ ਨੂੰ ਹਲਦੀ ਕਾਤੋਂ ਪਾਈ ਆ ਹਲਦੀ ਤੇ ਫਿਰ ਹਲਦੀ ਬਹੁਤੀ ਪਾਤੀ ਇਹਨੇ ਅੱਛਾ ਹਲਦੀ ਪਾਤੀ ਇਹਨੇ ਬਹੁਤੀ ਤਾਂ ਰੰਗ ਜਿਹੜਾ ਨਾ ਵਾਈਟ ਕੜਾਈ ਦਾ ਉਹ ਕਹਿ ਲੋ ਵੀ ਵਾਈਟ ਨਹੀਂ ਰਿਹਾ ਖੱਟਾ ਹੋ ਗਿਆ ਵਾ ਹਲਦੀ ਦੇ ਨਾਲ ਹੋ ਗਿਆ ਖੱਟਾ ਖੱਟਾ ਚੱਲ ਕੋਈ ਨਹੀਂ ਮੋਜਾ ਬੈਸਟ ਆਫ ਲੱਗ ਯਾਰ ਤੂੰ ਬਣਾਇਆ ਤੇ ਸਹੀ ਨਾ ਮੇਨ ਪ੍ਰੋਬਲਮ ਤੇ ਆ ਵਾ ਨਾ ਹੁਣ ਲਓ ਜੀ ਬਿਸਮਿਲ੍ਲਾ ਦੀ ਬਰਕਤ ਨਹੀਂ ਯਾਰ ਸੋਹਣਾ ਬਣਿਆ ਵਾ ਮੰਮੀ ਹੁਣ ਵਿਖਾਇਆ ਪਰ ਇਹਨੇ ਕੜਾਈ ਸਾੜਤੀ ਬੇਬੇ ਆਸੇ ਪਾਸਿਓਂ ਕੋਈ ਨਹੀਂ ਆਪਾਂ ਮਾਂਜ ਲਾਂਗੇ ਖੈਰ ਸਲਾ ਮੁੰਡੇ ਦੀ ਤਰੀਜ ਪੂਰੀ ਹੋ ਗਈ ਆ ਇਹ ਤਾਂ ਹੈ ਵਿਚਾਰੇ ਦੀ ਨਾਲੇ ਤੇ ਅੱਧੀ ਕਹਿੰਦਾ ਸੀ ਹੁਣ ਸਾਰੀ ਕਹੀ ਜਾਣਾ ਪਾ ਦੇ ਦਹੀਂ ਬਹੁਤ ਆ ਪੀਂਗੇ ਜਾਨ ਦੇ ਵਿੱਚ ਸਾਰੀ ਬਹੁਤ ਬਹੁਤ ਬਾਤ ਲਓ ਜੀ ਇਹ ਹੋ ਗਿਆ ਡਨ ਤੇ ਹੁਣ ਇਹ ਆਪਾਂ ਨਾ ਦਸਤਰਖਾਨ पे आपको मिलते हैं जब ये कंप्लीट करके ਹਲਕੀ ਜੀ ਅੱਗ ਤੇ ਹੁਣ ਬਸ ਆਪਾਂ ਬੰਦ ਬਸ ਹਲਕੀ ਅੱਗ ਤੇ ਨਾ ਇਹ ਪੱਕ ਜਾਣੀਆਂ ਹੁਣ ਤਕਰੀਬਨ ਕੰਪਲੀਟ ਹੋ ਗਈ ਹੈ ਹਨਾ ਬੇਬੇ ਹਾਂਜੀ ਤੇ ਇਹ ਹੁਣ ਜਦੋਂ ਆਪਾਂ ਪਾ ਕੇ ਕੌਲੀਆਂ ਪਲੇਟਾਂ ਰੋਟੀ ਪੱਕ ਗਈ ਆਪਣੀ ਤਾਂ ਫਿਰ ਤੁਹਾਡੇ ਰੂਬਰੂ ਹੁੰਨੇ ਆਪਾਂ ਇਹਦੇ ਪਾ ਦਿਓ ਇਹਨੂੰ ਮੜਾ ਜਿਹਾ ਉੱਤੇ ਬੇਬੇ ਸਿੱਟ ਦਿਓ ਜਰਾ ਕੀ ਡੈਕੋਰੇਸ਼ਨ ਜੀ ਬਣਾ ਦਿਓ ਲਓ ਜੀ ਮਾਸ਼ਾਅੱਲਾ 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 ਆਪਣਾ ਜਿਹੜਾ ਵਾ ਵਾਈਟ ਕੜਾਈ ਜਿਹੜੀ ਆਪਣੀ ਤਿਆਰ ਹੋ ਗਈ ਆ ਉਹ ਯਾਰ ਬਸ ਕਰ ਦੇ ਤੂੰ ਨਾ ਗਲਤੀ ਕੋਈ ਨਹੀਂ ਤੇ ਕੋ ਹੋਈ ਬਹੁਤ ਸੋਹਣਾ ਹੋਇਆ ਵਾ ਗਲਤੀ ਤੇ ਗਲਤੀ ਆਪਾਂ ਕੀਤੀ ਹਲੇ ਤੱਕ ਆਪਾਂ ਮੰਨੀ ਜਾਣੇ ਗਲਤੀ ਨਹੀਂ ਹੋਈ ਗਲਤੀ ਤੇ ਗਲਤੀ ਬਹੁਤ ਗਲਤੀਆਂ ਕੀਤੀਆਂ ਝੜ ਪਿੱਛੇ ਭੁੱਲਦਾ ਰਿਹਾ ਹਨਾ ਹਾਂ ਨਾਲ ਮੈਨੂੰ ਵੀ ਇਹਨੇ ਨਾ ਗਲਤੀਆਂ ਕਰਨ ਤੇ ਲਾਤਾ ਚਲੋ ਕੋਈ ਨਹੀਂ ਲਓ ਜੀ ਇਹ ਹੋ ਗਿਆ ਆਪਣਾ ਵਾਈਂਡ ਅਪ ਹਾਂਜੀ ਆਪਣਾ ਜੀ ਸਾਲਣ ਹੋ ਗਿਆ ਰੈਡੀ ਆਪਣੀਆਂ ਰੋਟੀਆਂ ਪੱਕੀ ਜਾਂਦੀਆਂ ਮੈਂ ਨਾ ਅੱਗੇ ਗੱਲ ਕਰਦਾ ਸੀ ਵੀ ਪਾਰਟੀਆਂ ਬੜੀਆਂ ਤੁਸੀਂ ਵੇਖੀਆਂ ਹੋਣੀਆਂ ਟਰੀਟਾਂ ਬੜੀਆਂ ਵੇਖੀਆਂ ਹੋਣੀਆਂ ਪਰ ਆਹ ਜਿਹੜੀ ਅੱਜ ਟਰੀਟ ਹੋਈ ਨਾ ਇਹ ਨਹੀਂ ਵੇਖੀ ਹੋਣੀ ਕਿਉਂਕਿ ਬਿਮਾਰ ਆ ਦੋਵੇਂ ਜੀ ਬੇਬੇ ਵੀ ਆਪਣੀ ਬਿਮਾਰ ਆ ਤੇ ਆਪਣਾ ਲਾੜਾ ਵੀ ਬਿਮਾਰ ਆ ਤੇ ਔਖਾ ਹੋਇਆ ਪਿਆ ਇਹਨਾਂ ਦਾ ਕੰਮ ਇਹ ਮੈਨੂੰ ਲੱਗਦਾ ਪਕਾ ਬੇਬੇ ਪਹਿਲੇ ਬਿਮਾਰ ਸੀ ਤੇ ਮੌਜਾ ਪਕਾ ਕੇ ਹੋ ਗਿਆ ਸੋ ਆ ਜਿਹੜਾ ਆਪ ਪਕਾ ਕੇ ਖਾਣ ਦਾ ਸਵਾਦ ਹੈ ਨਾ ਯਕੀਨ ਮੰਨੋ ਇਹ ਕਿਤੇ ਵੀ ਨਹੀਂ ਹੈਗਾ ਅੱਛੀ ਬਣੀ ਇਹ ਤਾਂ ਹੁਣ ਮੈਂ ਖਾ ਕੇ ਦੱਸੂਗਾ ਨਾ ਵੀ ਅੱਛੀ ਬਣੀ ਹੈ ਨਹੀਂ ਦੱਸਦਾ ਤੂੰ ਕਿਉਂ ਬੇਬੇ ਆਪਦੇ ਮੂੰਹ ਆਪੇ ਮੀਆਂ ਮਿੱਠੂ ਆਹੋ ਇਹ ਅੱਛੀ ਬਣੀ ਇਦਾਂ ਨਹੀਂ ਅੱਛੀ ਬਣਦੀ ਸਾਰਾ ਯਕੀਨ ਨਹੀਂ ਸੀ ਕਰਨੀ ਬਣਨੀ ਕਿ ਨਹੀਂ ਬਣਨੀ ਖੁਦ ਹੀ ਆਪਦੀ ਤਾਰੀਫ ਕੀਤੀ ਜਾਂਦਾ ਬਾਰ ਕੀਤੀ ਜਾਂਦਾ ਬਾਰ ਸੋਹਣੀ ਬਣੀ ਆ ਅੱਛੀ ਬਣੀ ਆ ਲੋ ਜੀ ਇਹ ਤਾਂ ਸਵਾਦ ਹੈਗਾ ਹੀ ਹੈ ਇੱਕ ਹੋਰ ਜਿਹੜਾ ਸਵਾਦ ਹੋਇਆ ਵੀ ਚੁੱਲ੍ਹੇ ਕੀ ਖਾਣ ਦਾ ਸੋ ਮੰਜਿਆਂ ਤੇ ਬਹਿ ਕੇ ਡਾਈਨਿੰਗ ਟੇਬਲ ਤੇ ਬਹਿ ਕੇ ਅੱਗੇ ਕੌਣ ਡਾਈਨਿੰਗ ਟੇਬਲ ਤੇ ਖਾਂਦਾ ਸੀ ਤੇ ਮੰਜਿਆਂ ਤੇ ਖਾਂਦਾ ਸੀ ਚੁੱਲ੍ਹੇ ਤੇ ਤਦੇ ਤੇ ਹੁਣ ਕੰਮ ਨਹੀਂ ਮੁੱਕਦਾ ਬੁੜੀਆਂ ਦਾ ਗਰੀਬ ਲੱਭ ਕੇ ਪਾਵੇ ਹੁਣ ਲੀੜੇ ਸਕਾ ਲਓ ਧੋ ਲਓ ਤੇ ਮਸ਼ੀਨ 'ਚ ਸਕਾ ਲਓ ਪੂਰਾ ਕੰਮ ਪੈ ਗਿਆ ਰੋਟੀ ਪਕਾਓ ਤੇ ਟੇਬਲ ਤੇ ਲਾਓ ਉੱਥੇ ਪਹਿਲਾਂ ਭਾਂਡੇ ਰੱਖੋ ਫਿਰ ਰੋਟੀ ਉੱਥੇ ਢੋਵੋ ਧੋ ਕੇ ਤੇ ਫਿਰ ਹਨਾ ਫਿਰ ਉਹਨੂੰ ਚੱਕ ਕੇ ਲਿਆਓ ਉਹਨਾਂ ਬਰਤਨਾਂ ਚੜੇ 'ਚ ਰੱਖੋ ਬੇਸਨ 'ਚ ਰੱਖੋ ਉਹਨਾਂ ਧੋਵੋ ਪੀਰਾ ਚੌਰਾ ਕੰਮ ਹੋ ਜਾਂਦਾ ਚੁੱਲ੍ਹੇ ਅੱਗੇ ਰੋਟੀ ਖਾਓ ਤੇ ਉੱਥੇ ਭਾਂਡੇ ਤੱਤਾ ਪਾਣੀ ਰੱਖ ਲੈਣੀਆਂ ਸਬੁੜੀਆਂ ਦੇਸ਼ਕੀ ਦੇ ਵਿੱਚ ਉੱਥੇ ਗਾਲ ਕੇ ਤੇ ਟੋਕਰੀ 'ਚ ਰੱਖ ਦੇਣੇ ਭਾਂਡੇ ਕੰਮ ਨਿਬੜ ਜਾਣਾ ਇਹ ਕੰਮ ਨੂੰ ਵਧਾਉਂਦੇ ਹੀ ਬਹੁਤ ਆ ਉਹ ਮੁੱਕਣ ਸ਼ਬਦਾ ਹੀ ਨਹੀਂ ਸਾਰਾ ਦਿਨ ਬੁੜੀਆਂ ਪੈਂਦੀਆਂ ਨਹੀਂ ਬੈਂਦੀਆਂ ਨਹੀਂ ਕਹਿੰਦੀਆਂ ਕੰਮ ਹੀ ਨਹੀਂ ਮੁੱਕਦਾ ਸਾਡਾ ਕੰਮ ਤਾਂ ਨਹੀਂ ਮੁੱਕਦਾ ਕੰਮ ਆਪਾਂ ਆਪ ਹੀ ਵਧਾਇਆ ਵਾ ਆਹੋ ਵੀ ਲੰਮਾ ਚੌੜਾ ਬਹੁਤ ਕੰਮ ਆ ਹਾਂ 3 ਰੋਟੀਆਂ ਖਾਣੀਆਂ ਤੂੰ ਕਿੰਨੇ ਦੁੱਲੇ ਨੇ ਤੇ 3 ਮੈਂ ਖਾਣੀਆਂ 2 ਤਾਂ ਮੈਂ ਖਾਣੀਆਂ ਤੇਰੀਆਂ 2 ਹੀ ਹੁੰਦੀਆਂ ਮੈਨੂੰ ਪਤਾ ਮੇਰੀਆਂ 2 ਆ ਪੱਕੀਆਂ ਜਿੱਥੋਂ ਮਰਜ਼ੀ ਹੋ ਜਵੇ ਅੱਛਾ ਇੱਕ ਚੀਜ਼ ਹੋਰ ਆ ਰੋਟੀ ਦਾ ਸਾਡੀ ਦਾ ਸਾਈਜ਼ ਆ ਵਾ ਪੰਜਾਬ ਦੇ ਵਿੱਚ ਜੇ ਕਦੇ ਕਿਸੇ ਨੂੰ ਸਵਾਲ ਪੁੱਛਿਆ ਗਿਆ ਕਿ ਪੰਜਾਬਾਂ ਦੋਵਾਂ ਦੇ ਵਿੱਚ ਫਰਕ ਕੀ ਆ ਇੱਕ ਚੀਜ਼ ਦਾ ਫਰਕ ਆ ਉਹ ਚੀਜ਼ ਹੈਗੀ ਆ ਖਾਣ ਵਾਲੀ ਤਾਂ ਉਹ ਹੈਗੀ ਆ ਸਿਰਫ ਰੋਟੀ ਦਾ ਸਾਈਜ਼ ਆਪਣੇ ਜਿਵੇਂ ਗੁੱਲੀਆਂ ਨਹੀਂ ਪੱਕਦੀਆਂ ਮੈਂ ਵੇਖੀਆਂ ਹਾਂ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਰੋਟੀ ਦਾ ਸਾਈਜ਼ ਆ ਉਹ ਗੁੱਲੀ ਸਟਾਈਲ ਆ ਉਹਨਾਂ ਕੀ ਤਕਰੀਬਨ ਛੋਟਾ ਵਾ ਤਾਂ ਸਾਡੇ ਜਿਹੜਾ ਸਾਈਜ਼ ਆ ਬਣਦਾ ਵਾ ਆ ਜਿਹੜਾ ਵੱਡਾ ਵੀ ਹੁੰਦਾ ਇਹ ਤੋਂ ਵੱਡਾ ਮੰਡਾ ਵਿਆਹਾਂ ਤੇ ਵਿਖਾਵਾਂਗੇ ਕਿਤੇ ਵਿਆਹਾਂ ਦੇ ਐਤਕੀ ਮੈਂ ਵਿਖਾਇਆ ਸੀ ਮੌਜੇ ਦੇ ਵਿੱਚ ਤੰਦੂਰ ਦੀ ਰੋਟੀ ਉਹ ਤਾਂ ਛੋਟੀ ਸੀ ਤੇ ਨਾ ਉਹਦਾ ਵਿਆਹਾਂ ਤੇ ਏਡਾ ਮੰਡਾ ਵਾ ਵਿਆਹ ਕਿਚਨ ਜਿੱਡਾ ਵੀ ਮੰਡਾ ਹੈਗਾ ਸਾਡੇ ਐਡਾ ਕੀ ਮੰਡਾ ਤੇ ਹੁੰਦਾ ਨਾ ਨਹੀਂ ਬਹੁਤ ਵੱਡਾ ਪੱਟ ਤੇ ਜਿਹੜਾ ਬਣਦਾ ਅੱਛਾ ਪੱਟ ਤੇ ਉਹ ਤਾਂ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਮੰਡਾ ਹੁੰਦਾ ਉਹਨੂੰ ਫਿਰ ਕੱਟਦੇ ਉਹਦੇ 4 ਹਿੱਸੇ ਕਰਦੇ ਆ ਉਹ ਕਿਹੜਾ ਹੱਥ ਜਿਉਂਦਾ ਉਹ ਹੱਥ ਨਹੀਂ ਹੁੰਦਾ ਐ ਕਰਕੇ ਸਿੱਟਦੇ ਐ ਕਰਕੇ ਹਾਂ ਉਹ ਇਹਨਾਂ ਨੇ ਸ਼ਾਇਦ ਆਪਣੀਆਂ ਵੀਡੀਓ 'ਚ ਵੇਖਿਆ ਹੋਣਾ ਵਾ ਕਈਆਂ ਲੋਕਾਂ ਨੇ ਹਾਂ ਜੋ ਪਾਕਿਸਤਾਨ ਦੀਆਂ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੋਣਾ ਸਭ ਨੇ ਤੇ ਬਾਕੀ ਇਹ ਤਾਂ ਮੈਂ ਹੁਣ ਖਾ ਕੇ ਤੁਹਾਨੂੰ ਇੱਕ ਵਾਰੀ ਰਿਵਿਊ ਕਰ ਦਵਾਂ ਫਿਰ ਆਪਾਂ ਇਹ ਵੀਡੀਓ ਦਾ ਐਂਡ ਕਰਦੇ ਹਾਂ ਮੈਂ ਦੇਖ ਇਹ ਨਾ ਕਿ ਨਹੀਂ ਮਨੀ ਨਹੀਂ ਨਾਟ ਬੈਡ ਬੇਬੀ ਨਾਟ ਬੈਡ ਹੈ ਯਕੀਨ ਮੰਨ ਤੁਸੀਂ ਦੋਨਾਂ ਨੇ ਡਰਾਇਆ ਹੋਇਆ ਸੀ ਮੈਨੂੰ ਨਹੀਂ ਮੰਨ ਰਹੀ ਮੈਂ ਕਿਹਾ ਰੁਕੋ ਤੇ ਸਹੀ ਸੋਹਣੀ ਬਣੀ ਆ ਸਵਾਦ ਆ ਅੱਛਾ ਬਣਾਇਆ ਵੈਲ ਗੁੱਡ
ਭਰਜਾਈ ਤੈਨੂੰ ਪਾਸ ਕਰ ਦੂਗੀ ਓਕੇ ਹਨਾ ਬੇਬੇ। ਸੋ ਬਾਕੀ ਹੁਣ ਆਪਾਂ ਵਲੌਗ ਜਿਹੜਾ ਐਂਡ ਕਰ ਦਿੰਦੇ ਆ। ਖਾਣਾ ਛਾਣਾ ਆਪਾਂ ਖਾ ਲਈ, ਰੋਟੀ ਪਾਣੀ ਆਪਾਂ ਖਾ ਲਈਏ ਤੇ ਉਮੀਦ ਕਰਦੇ ਜਿਹੜੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਆ ਤੁਹਾਨੂੰ ਵਧੀਆ ਲੱਗਿਆ ਹੋਣਾ। ਤੇ ਮੇਰੇ ਵੱਲੋਂ ਇਹਦੇ ਪਾਰਟੀ ਖਤਮ ਨਹੀਂ ਹੈਗੀ, ਪਾਰਟੀ ਵੈਸੇ ਖਤਮ ਸੀ ਇਹ ਹੁਣ ਇਹ ਜਿਹੜਾ ਚਿਰ ਹੁੰਦਾ ਰਿਹਾ ਪਾਰਟੀ ਸਾਡੇ ਘਰੇ ਹੁੰਦੀ ਰਹਿਣੀ, ਇਹਨੇ ਖਾਦਾ ਰਹਿਣਾ, ਮੈਂ ਫਿਰ ਵੀ ਇਹਨੇ ਕਹਿਣਾ ਪਾਰਟੀ ਨਹੀਂ ਹੋਈ, ਪਾਰਟੀ ਨਹੀਂ ਹੋਈ। ਮੇਨ ਪਾਰਟੀ ਹੋਰ ਹੋਏਗੀ। ਉਹ ਤੁਸੀਂ ਆਪਦੇ ਕਮੈਂਟਾਂ 'ਚ ਦੱਸਿਓ ਅਸੀਂ ਇਹਦੀ ਕਿੱਦਾਂ ਦੀ ਪਾਰਟੀ ਕਰੀਏ ਤੇ ਜਾਂਚ ਇਹ ਤਾਂ ਡਾਂਗੂ ਲਾਈ ਸੀ ਨਾ ਕਿ ਚਲੋ ਹੋਰ ਕੁਝ ਨਹੀਂ ਆ ਸੀ। ਨਹੀਂ ਸਹੀ ਆ, ਵਧੀਆ ਹੋ ਗਿਆ। ਬਾਕੀ ਖੈਰ ਮਿਲਦੇ ਆ ਅਗਲੀ ਵੀਡੀਓ 'ਚ, ਅਗਲੇ ਵਲੌਗ ਦੇ ਵਿੱਚ। ਆਪਦਾ ਸਾਰੇ ਜਣਾਂ ਧਿਆਨ ਰੱਖਣਾ ਕਿਉਂਕਿ ਠੰਡ ਅੱਜ ਕੱਲ ਬਹੁਤ ਹੋਈ ਜਾਂਦੀ ਆ, ਸੁੱਕੀ ਜੀ ਪੈਂਦੀ ਠੰਡ ਤਾਂ ਬਿਮਾਰ ਹੁੰਦੇ ਬੰਦੇ ਸਾਰੇ, ਬੇਬੇ ਵੀ ਬਿਮਾਰ ਹੋਏ ਆ। ਸੋ ਇਹ ਕਰਕੇ ਠੰਡ ਦੇ ਕਰਕੇ ਜਿਹੜੀਆਂ ਬੀਬੀਆਂ ਭੈਣਾਂ ਵਾ ਉਹ ਸਾਰੀਆਂ ਲੀੜੇ ਧੋਂਦੀਆਂ ਵਾ ਤੇ ਧਿਆਨ ਨਾਲ ਧੋਵੋ, ਫੌਰਨ ਰਜਾਈ 'ਚ ਵੜ ਜਾਓ ਕਿਉਂਕਿ ਇਹ ਬੇਬੇ ਮੇਰੀ ਕੱਪੜੇ ਧੋ ਕੇ ਬਿਮਾਰ ਹੋਈ ਹੈ। ਨਿੱਕੀ ਜੀ ਗੱਲ ਦੇ ਉੱਤੇ ਇੱਕ ਸ਼ਰਟ ਕੋ ਲਾਉਂਦਾ, ਸੂਟ ਲਾਉਂਦਾ, ਚੱਕ ਧੋਣ ਲੱਗ ਪੈਂਦੀ ਹੈ। ਇਸੇ ਚੀਜ਼ ਨੇ ਬਿਮਾਰ ਕੀਤਾ। ਇਸ ਚੀਜ਼ ਤੋਂ ਪਰਹੇਜ਼ ਕਰੋ ਤਾਂ ਆਦਾ ਧਿਆਨ ਰੱਖੋ, ਬਹੁਤ ਸਾਰਾ ਖਿਆਲ ਰੱਖੋ। ਮਿਲਦੇ ਆ ਅਗਲੀ ਵੀਡੀਓ 'ਚ, ਅਗਲੇ ਵਲੌਗ 'ਚ। ਅੱਲਾਹ ਹਾਫਿਜ਼।